ਸਾਰਾ ਭਾਂਡਾ ਜਿਹੜਾ ਉਹ ਕਹਿੰਦੇ ਜੀ ਕੇਂਦਰ ਸਰਕਾਰ ਦਾ ਹੈ ਜੀ, ਕੇਂਦਰ ਸਰਕਾਰ ਦੀਆਂ ਮੰਗਾਂ ਹੈਗੀਆਂ ਨੇ, ਕੇਂਦਰ ਸਰਕਾਰ ਨੇ ਹੀ ਕਰਨੀਆਂ। ਭਾਈ ਕੇਂਦਰ ਸਰਕਾਰ ਕਰਨੀਆਂ ਨੇ। ਜਦੋਂ ਕੇਜਰੀਵਾਲ ਬੰਦ ਹੋਇਆ ਸੀ ਤਾਂ ਤੇ ਤੂੰ ਇੱਥੇ ਆ ਕੇ ਬਹਿ ਗਿਆ ਸੀ। ਸਾਰੀ ਪੂਰੀ ਦੀ ਪੂਰੀ 92 ਦੇ 92 ਲਾਸ਼ਾਂ ਜਿਹੜੀਆਂ ਇੱਥੇ ਆ ਕੇ ਬਹਿ ਗਈਆਂ, ਤਾਂ ਤੁਸੀਂ ਕੇਂਦਰ ਸਰਕਾਰ ਨਾਲ ਬੜੀ ਜਲਦੀ ਗੱਲ ਕਰਨ ਆ ਗਏ ਸੀ। ਜੇ ਅੱਜ ਕਿਸਾਨਾਂ ਦੀ ਗੱਲ ਚੱਲ ਰਹੀ ਹੈ, ਫਿਰ ਤੁਸੀਂ ਕਿਉਂ ਨਹੀਂ ਆ ਕੇ ਵੀ ਇੱਥੇ 92 ਦੇ 92 ਲਾਸ਼ਾਂ ਆ ਕੇ ਬਹਿ ਕੇ ਕੇਂਦਰ ਨਾਲ ਗੱਲ ਕਰਦੇ? ਕਿਸਾਨਾਂ ਦੇ ਉੱਤੇ ਅਟੈਕ ਕਰਨ ਦਾ ਮਤਲਬ ਬੜਾ ਕਲੀਅਰ ਮੈਸੇਜ ਲੁਧਿਆਣੇ ਵਾਲਿਆਂ ਨੂੰ ਦੇਣਾ ਹੈ ਕਿ ਦੇਖੋ ਮੈਂ ਤੁਹਾਡੇ ਨਾਲ ਖੜਾ, ਆਪਣੀ ਬਣੀਆਂ ਕਮਿਊਨਿਟੀ ਨਾਲ ਖੜਾ, ਬਿਜ਼ਨਸਮੈਨ ਦੇ ਨਾਲ ਖੜਾ। ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਆਉਣ ਤੋਂ ਬਾਅਦ ਜੇ ਕਿਸੇ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹ ਬਿਜ਼ਨਸ ਲੌਬੀ ਦੇ ਨਾਲ ਕੀਤੀ ਹੈ, ਤੇ ਉਹਦਾ ਇਸ ਟਾਈਮ ਫੋਕਸ ਸਿਰਫ ਇਹ ਹੈ ਕਿ ਮੈਂ ਕਿਸੇ ਤਰੀਕੇ ਪਾਵਰ 'ਚ ਆਵਾਂ, ਕਿੱਧਰ ਵੀ ਆਵਾਂ। ਰਾਜ ਸਭਾ 'ਚ ਆਉਣਾ ਚਾਹੁੰਦਾ, ਪਰ ਇਹ ਥੋੜਾ ਕਿ ਤੁਸੀਂ ਕਿਸੇ ਦਸਤਾਰ ਵਾਲਿਆਂ ਨੂੰ ਤੁਸੀਂ ਟਾਰਗੇਟ ਕਰਕੇ ਤੇ ਰਾਜ ਸਭਾ ਭਾਲੋ, ਇਹ ਠੀਕ ਨਹੀਂ। ਜੋ ਕਾਂਗਰਸ ਨੇ ਕੀਤਾ ਸੀ ਉਸੇ ਰਸਤੇ ਦੇ ਉੱਤੇ ਕੇਜਰੀਵਾਲ ਚੱਲ ਰਿਹਾ ਕਿ ਜੇ ਅਗਰ ਇਹ ਜੋ ਕਿਸਾਨਾਂ ਨਾਲ ਕੀਤਾ ਹੈ, ਅਗਰ ਇਹ ਕੌਮੀ ਇਨਸਾਫ ਮੋਰਚੇ ਵਾਲੇ ਪਾਸੇ ਤੁਰ ਪਏ ਤੇ ਇਹ ਭਗਵੰਤ ਮਾਨ ਤੇ ਇਹ ਲਾਲਾ ਕੇਜਰੀਵਾਲ ਦੇ ਤਬੂਤ ਵਿੱਚ ਆਖਰੀ ਕਿੱਲ ਠੁੱਕੀ ਜਾਏਗੀ। ਪੱਗ ਤੇ ਉੱਦੀ ਨਜ਼ਰ ਆਉਂਦੀ ਹੈ। ਭਗਵੰਤ ਮਾਨ ਨੂੰ ਤੇ ਗਾਲਾਂ ਖਾਣ ਲਈ ਰੱਖਿਆ ਹੋਇਆ ਹੈ। ਕੰਮ ਤੇ ਕੌਣ ਕਰ ਰਿਹਾ? ਉਹ ਪਾਠਕ ਕਰ ਰਿਹਾ ਹੈ ਜਾਂ ਕੇਜਰੀਵਾਲ ਕਰ ਰਿਹਾ ਹੈ? ਹੁਣ ਅੱਜ ਮਨੀਸ਼ ਸਿਸੋਦੀਆ ਨੂੰ ਲਗਾਤਾ ਪੰਜਾਬ ਦੇ ਵਿਚਕਾਰ। ਮਨੀਸ਼ ਸਿਸੋਦੀਆ ਉਹ ਬੰਦਾ ਹੈ ਜਿਹਨੇ ਪੰਜਾਬੀ ਲੈਂਗੁਏਜ ਨੂੰ ਦਿੱਲੀ 'ਚ ਖਤਮ ਕੀਤਾ ਹੈ। ਮੈਂ ਆਪਣੇ ਪੰਥ ਨੂੰ ਅਪੀਲ ਕਰਦਾ ਕਿ ਇਹਨਾਂ ਕੋਲੋਂ ਸਾਵਧਾਨ ਹੋ ਜਾਓ। ਇਹ ਬਹੁਤ ਖਤਰਨਾਕ ਸੋਚ ਦੇ ਮਾਲਕ ਨੇ ਔਰ ਇਹ ਪੰਥ ਦਾ ਭਲਾ ਨਹੀਂ ਚਾਹੁੰਦੇ। ਕਾਂਗਰਸ ਨੇ ਸਾਡੇ ਨਾਲ 84 ਕੀਤੀ, ਆਮ ਆਦਮੀ ਪਾਰਟੀ ਨੇ ਪਿੱਟੀ ਛੁਰਾ ਮਾਰਿਆ। ਸਿੱਖਾਂ ਦਾ ਲੀਡਰ ਕੌਣ? ਮੇਰਾ ਤਾਂ ਸਵਾਲ ਹੈ। ਮੇਰੀ ਜਿੰਨੀ ਪਰਸਨਲ ਸੂਝ ਹੈ ਇਹਨਾਂ ਤਿੰਨਾਂ ਨੂੰ ਛੱਡ ਕੇ ਮੇਰੀ ਸੂਝ ਦੇ ਹਿਸਾਬ ਨਾਲ ਕੋਈ ਵੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, TV 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਲਗਾਤਾਰ ਤੁਹਾਨੂੰ ਜੁੜਿਆ ਹੈਗਾ ਕਿ ਜਿਸ ਤਰੀਕੇ ਦੇ ਨਾਲ ਕੱਲ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਨਾਲ ਜੋ ਭੰਨਤੋੜ ਕੀਤੀ ਹੈ, ਕਿਸਾਨ ਮੋਰਚੇ ਨੂੰ ਤੋੜ ਦਿੱਤਾ ਗਿਆ ਔਰ ਇੱਕ ਧੋਖੇ ਦੇ ਨਾਲ ਇਹ ਸਾਰੀ ਕਾਰਵਾਈ ਕੀਤੀ। ਹਾਲੇ ਤੱਕ ਕਿਸੇ ਵੀ ਵੱਡੀ ਪੰਥਕ ਜਥੇਬੰਦੀ ਦਾ ਕੋਈ ਬਿਆਨ ਨਹੀਂ ਆਇਆ, ਚਾਹੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ। ਲੀਡਰਾਂ ਦੀ ਸਟੇਟਮੈਂਟ ਆ ਚੁੱਕੀ ਹੈ, ਮਗਰ ਅਸੀਂ ਦਿੱਲੀ ਤੋਂ ਗੱਲ ਕਰ ਰਹੇ ਹੈਗੇ ਹਾਂ ਔਰ ਦਿੱਲੀ ਦੇ ਕੁਝ ਪੰਥੀ ਦਰਜੀ ਵੀਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਸਾਰੇ ਵੀਰ ਜੁੜੇ ਨੇ। ਅਸੀਂ ਪਹਿਲੇ ਦੱਸ ਦਈਏ, ਇਕਬਾਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕੌਮੀ ਸੰਘਰਸ਼ ਮੋਰਚੇ ਨਾਲ ਜੁੜੇ ਹੋਏ ਨੇ, ਮਨਪ੍ਰੀਤ ਸਿੰਘ ਜਿਹੜੇ ਵੌਇਸ ਆਫ ਵੌਇਸਲੈਸ ਦੀ ਸੰਸਥਾ ਵੀ ਚਲਾਉਂਦੇ ਰਹੇ ਨੇ ਔਰ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਏ ਨੇ, ਤਿਰੰਗਾ ਫਾਊਂਡੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਨੇ, ਤੇ ਮਿੰਟੂ ਵੀਰ ਜੀ ਸਾਡੇ ਜਿਹੜੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਇੱਕ ਪ੍ਰੋਗਰਾਮ ਜਿਹੜਾ ਅਸੀਂ ਕਾਫੀ ਸਾਲ ਪਹਿਲੇ ਤੋਂ ਕਰਕੇ ਸਾਲ 2 ਸਾਲ ਪਹਿਲੇ ਗੱਲ ਅਸੀਂ ਦਿੱਲੀ ਦੇ ਅੰਦਰ ਜਿਹੜਾ ਮੋਰਚਾ ਲਗਾਇਆ ਸੀ, ਇਹ ਸਾਰੇ ਵੀਰਾਂ ਨਾਲ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਨ ਤੋਂ ਕਰਨਾ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਜੀ, ਜਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਭਗਵੰਤ ਮਾਨ ਜਿੱਤੇ, ਸਿੱਖਾਂ ਦੀ ਵੋਟ ਲੈ ਕੇ ਗੱਲ ਕੀਤੀ, ਕਿਸਾਨਾਂ ਦੇ ਹੱਕ ਦੀ ਸਿੱਖਾਂ ਨੇ ਗੱਲ ਕੀਤੀ, ਲੇਕਿਨ ਅੱਜ ਕਿਤੇ ਨਾ ਕਿਤੇ ਉਹਨਾਂ ਦੀ ਹਰ ਗੱਲ ਝੂਠੀ ਸਾਬਿਤ ਹੋ ਰਹੀ ਹੈ। ਕੱਲ੍ਹ ਦਾ ਜਿਹੜਾ ਕਾਰਾ ਵਰਤਿਆ ਉਹਦੇ ਉੱਤੇ ਤੁਹਾਡਾ ਕੀ ਕਹਿਣਾ? ਜਸਵਿੰਦਰ ਵੀਰ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ TV 84 ਦਾ ਕਿ ਜਿਹੜੀ ਤੁਸੀਂ ਸੱਚ ਦੀ ਗੱਲ ਅਸੀਂ ਬੋਲਦੇ ਹਾਂ ਤਾਂ ਉਹ ਬਿਲਕੁਲ ਬਾਖੂਬੀ ਬਿਲਕੁਲ ਤਰੀਕੇ ਨਾਲ ਰੱਖਦੇ ਹੋ, ਉਹਦੇ 'ਚ ਕਟਿੰਗ ਨਹੀਂ ਕਰਦੇ। ਤੋ ਦਾਸ ਤੁਹਾਨੂੰ ਇਹ ਦੱਸਣਾ ਚਾਹੇਗਾ ਕਿ ਜਿਹੜਾ ਕੱਲ੍ਹ ਕਾਰਾ ਵਾਪਰਿਆ, ਭਗਵੰਤ ਮਾਨ ਨੇ ਬੁੱਚੜ ਨੇ ਜੋ ਕੰਮ ਕੀਤਾ, ਇਹ ਇੱਕ ਤੁਸੀਂ ਇਹ ਸਮਝ ਲਓ ਕਿ ਜਿੱਥੋਂ ਘਰ ਵਿੱਚ ਬੰਦਾ ਨਹੀਂ ਹੈ ਅਤੇ ਉਹ ਘਰ ਵਿੱਚ ਨਾ ਹੋਣ ਦੇ ਬਾਅਦ ਜਦੋਂ ਚੋਰ ਜਿਹੜਾ ਹੈ ਨਾ ਉਹ ਸੰਦ ਲਗਾ ਕਰਕੇ ਚੋਰੀ ਕਰਦਾ ਹੈ, ਇਹਨਾਂ ਨੇ ਉਹ ਕਾਰਾ ਵਾਪਰਿਆ। ਉੱਥੇ ਤੇ ਆਪਣੇ ਕੋਲ ਬੁਲਾ ਲਏ ਜਿਹੜੇ ਕਿਸਾਨ 14 ਇੱਕ ਜਥੇਬੰਦੀ ਦੇ ਅਤੇ 14 ਦੂਜੀ ਜਥੇਬੰਦੀ ਦੇ ਮੀਟਿੰਗ 'ਤੇ ਬੁਲਾ ਲਏ। ਬੁਲਾਉਣ ਤੋਂ ਬਾਅਦ ਸਾਰਾ ਭਾਂਡਾ ਜਿਹੜਾ ਉਹ ਕਹਿੰਦੇ ਜੀ ਕੇਂਦਰ ਸਰਕਾਰ ਦਾ ਹੈ ਜੀ, ਕੇਂਦਰ ਸਰਕਾਰ ਦੀਆਂ ਮੰਗਾਂ ਹੈਗੀਆਂ ਨੇ, ਕੇਂਦਰ ਸਰਕਾਰ ਨੇ ਹੀ ਕਰਨੀਆਂ ਨੇ। ਭਾਈ ਕੇਂਦਰ ਸਰਕਾਰ ਕਰਨੀਆਂ ਨੇ। ਜਦੋਂ ਕੇਜਰੀਵਾਲ ਬੰਦ ਹੋਇਆ ਸੀ ਤਾਂ ਤੇ ਤੂੰ ਇੱਥੇ ਆ ਕੇ ਬਹਿ ਗਿਆ ਸੀ। ਸਾਰੀ ਪੂਰੀ ਦੀ ਪੂਰੀ 92 ਦੇ 92 ਲਾਸ਼ਾਂ ਜਿਹੜੀਆਂ ਇੱਥੇ ਆ ਕੇ ਬਹਿ ਗਈਆਂ, ਤਾਂ ਤੁਸੀਂ ਕੇਂਦਰ ਸਰਕਾਰ ਨਾਲ ਬੜੀ ਜਲਦੀ ਗੱਲ ਕਰਨ ਆ ਗਏ ਸੀ। ਜੇ ਅੱਜ ਕਿਸਾਨਾਂ ਦੀ ਗੱਲ ਚੱਲ ਰਹੀ ਹੈ, ਫਿਰ ਤੁਸੀਂ ਕਿਉਂ ਨਹੀਂ ਆ ਕੇ ਵੀ ਇੱਥੇ 92 ਦੇ 92 ਲਾਸ਼ਾਂ ਆ ਕੇ ਬਹਿ ਕੇ ਕੇਂਦਰ ਨਾਲ ਗੱਲ ਕਰਦੇ ਕਿ ਵੀ ਇਹ ਤਾਂ ਜਿਹੜੀਆਂ ਹੈਗੀਆਂ ਨੇ ਮੰਗਾਂ, ਇਹ ਤੁਹਾਡੇ ਨਾਲ ਸੰਬੰਧਿਤ ਨੇ, ਤੁਸੀਂ ਕਰੋ। ਪਰ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਜੋ ਸੰਦ ਲਗਾ ਕੇ ਕਰਦੇ ਨੇ ਨਾ, ਉਹ ਕੱਲ੍ਹ ਇਹਨਾਂ ਨੇ ਕੀਤਾ। ਉੱਥੇ ਕਿਸਾਨਾਂ ਨੂੰ ਬੁਲਾ ਲਿਆ, ਬਾਅਦ 'ਚੋਂ ਉਹਨਾਂ ਨੂੰ ਕਹਿੰਦੇ ਮੀਟਿੰਗ ਖਤਮ ਹੋ ਗਈ। ਖਤਮ ਹੋਣ ਤੋਂ ਬਾਅਦ ਵਿੱਚ ਉਹਨਾਂ ਨੂੰ ਡਿਟੇਨ ਕਰ ਲਿਆ ਔਰ ਪਿੱਛੋਂ ਆਪਣੀ ਫੋਰਸ ਭੇਜ ਕਰਕੇ ਸਾਰਾ ਜਿਹੜਾ ਸਟੇਜ ਸੀ, ਉਹਨਾਂ ਦੀ ਟਰਾਲੀਆਂ ਸੀ, ਉਹਨਾਂ ਦੇ ਟਰੈਕਟਰ ਸੀ, ਸਾਰੇ ਇੱਧਰ ਉੱਧਰ ਕੀਤੇ। ਸਾਨੂੰ ਇਹ ਵੀ ਖਸਕਾ ਹੈਗਾ ਕਿ ਇਹ ਜਿਹੜਾ ਕਾਰਾ ਇਹਨਾਂ ਨੇ
ਕਿਸਾਨਾਂ ਨਾਲ ਕੀਤਾ ਹੈ, ਸ਼ੰਭੂ ਤੇ ਖਨੌਰੀ। ਸਾਨੂੰ ਡਰ ਹੈਗਾ ਕਿ ਕਿਤੇ ਇਹ ਕੌਮੀ ਇਨਸਾਫ ਮੋਰਚੇ ਵੱਲ ਪਾਸੇ ਨਾ ਤੁਰ ਪੈਣ। ਜਸਵਿੰਦਰ ਜੀ, ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹਾਂਗਾ ਕਿ ਜੇ ਅਗਰ ਇਹ ਕਿਸਾਨ ਜੋ ਕਿਸਾਨਾਂ ਨਾਲ ਕੀਤਾ ਹੈ, ਅਗਰ ਇਹ ਕੌਮੀ ਇਨਸਾਫ ਮੋਰਚੇ ਵਾਲੇ ਪਾਸੇ ਤੁਰ ਪਏ ਤੇ ਇਹ ਭਗਵੰਤ ਮਾਨ ਤੇ ਇਹ ਲਾਲਾ ਕੇਜਰੀਵਾਲ ਦੇ ਤਬੂਤ ਵਿੱਚ ਆਖਰੀ ਕਿੱਲ ਠੁਕੀ ਜਾਏਗੀ। ਇਕਬਾਲ ਸਿੰਘ ਜੀ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ। ਤਾਬੂਤ ਦੀ ਅਖੀਰਲੀ ਗਿਲ ਤੇ ਕਹਿ ਲਈ ਹੈ ਕਿ ਠੁੱਕੀ ਚੁੱਕੀ ਹੈ ਦਿੱਲੀ ਦੇ ਅੰਦਰ ਲਾਲਾ ਕੇਜਰੀਵਾਲ। ਤੁਹਾਡੇ ਲਫ਼ਜ਼ ਨੂੰ ਮੈਂ ਰਿਪੀਟ ਕਰ ਰਿਹਾ। 84 ਦੇ ਅਸੀਂ ਕਤਲੇਆਮ ਪੀੜਤਾਂ ਦੀ ਗੱਲ ਕਰੀਏ, ਤਿਲਕ ਵਿਹਾਰ ਕਲੋਨੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਸਨ। ਤੁਹਾਨੂੰ ਸ਼ਾਇਦ ਯਾਦ ਹੋਏਗਾ, ਮਨਪ੍ਰੀਤ ਸਿੰਘ ਨੇ, ਅਸੀਂ ਉਹਨਾਂ ਨਾਲ ਵੀ ਹੁਣੇ ਗੱਲ ਕਰਾਂਗੇ। ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾ ਇੰਟਰਵਿਊ ਜਿਸ ਵੇਲੇ ਉਹਨੇ ਆਮ ਆਦਮੀ ਪਾਰਟੀ ਬਣਾਈ ਸੀ ਤੇ ਉਹਦਾ ਜਰਨੈਲ ਸਿੰਘ ਦੇ ਦਫ਼ਤਰ 'ਚ ਇੰਟਰਵਿਊ ਮੈਂ ਕੀਤਾ ਸੀ, ਤੇ ਉਹਨੇ ਬੜੇ ਵਧੀਆ ਡਾਇਲੋਗ ਮਾਰੇ ਸਨ। ਉਹ ਵੀਡੀਓ ਹਾਲੇ ਤੱਕ ਸੋਸ਼ਲ मीडिया ਦੇ ਉੱਤੇ ਅਪਲੋਡ ਹੈ कि जसविंदर जी, ये तिलक विहार के बच्चे भारत माँ के बच्चे हैं, इनको हम गोद लेंगे, हम नशा मुक्ति केंद्र चलाएंगे। एक भी वायदा ਸਰਕਾਰੀ ਨੌਕਰੀ ਦਾ, ਨਸ਼ਾ ਮੁਕਤੀ ਕੇਂਦਰ ਦਾ ਜਾਂ ਕਹਿ ਲਈਏ ਬੱਚਿਆਂ ਨੂੰ ਗੋਦ ਲੈਣ ਦਾ, ਉਹਨਾਂ ਦੀ ਸਿੱਖਿਆ ਦੇਣ ਦਾ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਪੂਰਾ ਨਹੀਂ ਕੀਤਾ। ਦੂਜੇ ਪਾਸੇ ਅਗਰ ਅਸੀਂ ਕੜੀ ਨਾਲ ਕੜੀ ਜੋੜੀਏ, ਔਰ ਔਨ ਰਿਕਾਰਡ ਹੈ, ਕੋਈ ਵੀ ਚੈੱਕ ਕਰ ਸਕਦਾ ਇਸ ਗੱਲ ਨੂੰ, ਜਿਸ ਵੇਲੇ ਅਕਲ ਕਾਰਾ ਹੋਇਆ ਉਸ ਤੋਂ 2-3 ਦਿਨ ਪਹਿਲੇ ਅਰਵਿੰਦ ਕੇਜਰੀਵਾਲ ਪੰਜਾਬ ਜਾਂਦੇ ਨੇ, ਪੂਰੇ ਲਾਓ ਲਸ਼ਕਰ ਦੇ ਨਾਲ ਜਾਂਦੇ ਨੇ। ਸਭ ਤੋਂ ਪਹਿਲੇ ਦਰਬਾਰ ਸਾਹਿਬ ਜਾਂਦੇ ਨੇ ਅੰਮ੍ਰਿਤਸਰ। ਉੱਥੇ ਲక్ష్ਮੀਕਾਂਤ ਚਾਵਲਾ, ਜਿਹੜੀ ਓਪਨਲੀ ਸਿੱਖ ਵਿਰੋਧੀ ਮੈਂਟੈਲਿਟੀ ਦੀ ਹੈਗੀ ਹੈ, ਉਹਦੇ ਨਾਲ ਮੁਲਾਕਾਤ ਕਰਦੇ ਨੇ। ਅਗਲੇ ਦਿਨ ਇਹ ਕਾਰਾ ਵਾਪਰ ਜਾਂਦਾ ਹੈ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਵਰਤ ਕੇ ਕਾਰਾ ਕਰਾਇਆ? ਦੇਖੋ, ਅਸੀਂ ਤਾਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਵੀ ਇਹ ਜਿਹੜਾ ਲਾਲਾ ਹੈਗਾ ਇਹ ਸਿੱਖ ਵਿਰੋਧੀ ਹੈ। ਸਾਡੀ ਪੱਗਾਂ ਵਾਲੀ, ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਇਆ ਹੈ, ਉਹ ਜਿਹੜੇ ਨੇ, ਉਹਨੂੰ ਕਿੰਨੀ ਵਾਰੀ ਅਸੀਂ ਕਿਹਾ, ਮੇਰੇ ਕਹਿਣ ਦਾ ਭਾਵ ਮੈਂ ਨਾਮ ਲੈ ਕੇ ਕਹਿ ਦੇਣਾ, ਜਰਨੈਲ ਸਿੰਘ, ਉਹਨਾਂ ਨੂੰ ਬੰਦੀ ਸਿੰਘਾਂ ਦੇ ਬਾਰੇ ਕਿੰਨੀ ਵਾਰੀ ਅਪੀਲ ਕੀਤੀ ਕਿ ਭਾਈ ਬੰਦੀ ਸਿੰਘਾਂ ਦੇ ਬਾਰੇ ਜਾ ਕੇ ਲਾਲੇ ਨਾਲ ਗੱਲ ਕਰ। ਸਾਡੀ ਸਾਰੇ ਜਿਹੜੀ ਤਿਲਕ ਨਗਰ ਵੈਸਟ ਦਿੱਲੀ ਦੀਆਂ ਜਥੇਬੰਦੀਆਂ ਦੇ ਬੰਦੇ ਨੇ, ਸਾਰਿਆਂ ਨੇ ਉਹਨੂੰ ਅਪਰੋਚ ਕੀਤੀ, ਪਰ ਉਹਨੇ ਕਿਤੇ ਵੀ ਨਹੀਂ ਸੁਣੀ। ਕਿਉਂ? ਸਿਰਫ ਉਹ ਆਪਣੀ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਨੇ ਉਹਨੂੰ ਛੱਡ ਕੇ ਬਾਕੀ ਵੋਟਾਂ ਵੀ ਤਾਂ ਉਹਨੂੰ ਚਾਹੀਦੀਆਂ ਨੇ, ਉਹ ਵੋਟਾਂ ਦੀ ਰਾਜਨੀਤੀ ਕਰਕੇ ਗੱਲ ਨਹੀਂ ਕੀਤੀ। ਜਿੱਥੇ ਤੁਸੀਂ ਕਹਿ ਰਹੇ ਹੋ ਕਿ ਸਿੱਖ ਵਿਰੋਧੀ ਹੈ, ਬਿਲਕੁਲ 100% ਸਿੱਖ ਵਿਰੋਧੀ ਹੈ। 12 ਸਾਲ ਸਰਕਾਰ ਰਹੀ, ਇੱਕ ਵੀ ਮੰਤਰੀ ਸਿੱਖ ਬਣਾਇਆ। ਹਾਲੇ ਕਿ ਸਿੱਖਾਂ ਦੀਆਂ ਜਿਹੜੀਆਂ ਜਗਦੀਪ ਸਿੰਘ ਦੀ ਜਦੋਂ MLA ਦੀ ਟਿਕਟ ਵੀ ਕੱਟੀ ਗਈ, ਅਵਤਾਰ ਸਿੰਘ ਕਾਲਕੇ ਦੀ ਵੀ ਟਿਕਟ ਕੱਟੀ ਗਈ। ਸਾਡਾ ਜਰਨੈਲ ਸਿੰਘ ਜੀ ਜਿਹੜੇ ਵੱਡੇ ਅੱਜ ਸੁਰਗਾਂ 'ਚ ਵਾਸਾ ਹੋਵੇ ਉਹਨਾਂ ਦਾ, ਉਹਨਾਂ ਨੂੰ ਜਾ ਕੇ ਕਿੱਥੇ ਲਿਜਾ ਕੇ ਖੜਾ ਕਰ ਦਿੱਤਾ, ਤੇ ਆਪ ਜਾ ਕੇ ਉੱਥੇ ਨਾ ਸਪੋਰਟ ਕੀਤੀ। ਤੇ ਮੇਰੇ ਨਾਲ ਮੇਰੇ ਵੱਡੇ ਵੀਰ ਗੁਰਦੀਪ ਸਿੰਘ ਮਿੰਟੂ ਜੀ ਵੀ, ਅਸੀਂ ਉੱਥੇ ਗਏ ਸੀਗੇ ਲੰਬੀ, ਤੇ ਅਸੀਂ ਆਪ ਜਾ ਕੇ ਉੱਥੇ ਪ੍ਰਚਾਰ ਵੀ ਕੀਤਾ, ਜਦ ਕਿ ਉੱਥੇ ਇਹਨਾਂ ਨੂੰ ਆਫਿਸ ਬਣਾਉਣ ਦੀ ਵੀ ਕੋਈ ਜਗ੍ਹਾ ਨਹੀਂ ਦੇ ਰਿਹਾ ਸੀ। ਪਰ ਫਿਰ ਵੀ ਮੈਂ ਧੰਨਵਾਦ ਕਰਦਾ ਗੁਰਦੀਪ ਸਿੰਘ ਮਿੰਟੂ ਹੋਰਾਂ ਦਾ ਕਿ ਇਹਨਾਂ ਨੇ 15 ਦਿਨ ਉੱਥੇ ਰਹਿ ਕਰਕੇ ਬਹੁਤ ਸਹਿਯੋਗ ਕੀਤਾ ਸੀ ਜਰਨੈਲ ਸਿੰਘ ਹੋਰਾਂ ਦਾ। ਬਿਲਕੁਲ ਸੰਗਤ ਜੀ, ਸਾਡੇ ਨਾਲ ਹੁਣ ਮਨਪ੍ਰੀਤ ਸਿੰਘ ਜੁੜ ਚੁੱਕੇ ਨੇ। ਦੱਸ ਦਈਏ, ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੇ ਨੇ। ਵੌਇਸ ਆਫ ਵੌਇਸਸ ਆਪਣੀ ਸੰਸਥਾ ਦੇ ਵੱਲੋਂ ਵੀ ਇਹਨਾਂ ਨੇ ਬੜੇ ਪੰਥਕ ਕਾਰਜ ਕੀਤੇ ਨੇ, ਤਕਰੀਬਨ 15 ਸਾਲਾਂ ਤੋਂ, ਤੇ ਮੈਂ ਹੀ ਜਾਣਦਾ ਹੈਗਾ। ਮਨਪ੍ਰੀਤ ਸਿੰਘ ਜੀ, ਜਿਵੇਂ ਗੱਲ ਕੀਤੀ ਜਰਨੈਲ ਸਿੰਘ ਜੀ, ਤੁਸੀਂ ਜਰਨੈਲ ਸਿੰਘ ਦੇ ਨਾਲ ਕਾਫੀ ਰਹੇ। ਹੁਣ ਥੋੜ੍ਹੇ ਦਿਨ ਪਹਿਲੇ ਹੀ ਮੈਂ ਕਹਾਂ ਤੇ ਸੋਸ਼ਲ ਮੀਡੀਆ 'ਤੇ ਤੁਹਾਡੀ ਵੀਡੀਓ ਨੇ, ਪੰਥਕ ਮਸਲਿਆਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਕੀ ਰੁਖ ਰਿਹਾ ਹੈ? ਦੇਖੋ, ਸ਼ੁਰੂਆਤ ਵਿੱਚ ਤਾਂ ਪੰਥਕ ਮਸਲੇ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਭੁੱਲਰ ਸਾਹਿਬ ਦੀ ਚਿੱਠੀ ਵੀ ਕਢਵਾਈ, ਸਭ ਕੁਝ ਕਢਵਾਇਆ, ਪਰ ਜਿਸ ਤਰੀਕੇ ਨਾਲ ਰਾਜਨੀਤੀ ਦੇ ਅੰਦਰ ਉਹ ਐਂਟਰ ਕਰਦੇ ਗਏ, ਉਹਨਾਂ ਨੂੰ ਇਹ ਸਮਝ ਆ ਗਿਆ ਕਿ ਮਾਈਨੋਰਿਟੀ ਦੇ ਨਾਲ ਚੱਲ ਕੇ ਲਾਸਟ ਵਿੱਚ ਅਸੀਂ ਕਮਾਉਣਾ ਕੁਝ ਨਹੀਂ ਹੈ। ਪੋਲੀਟੀਕਲ ਮਾਈਂਡਸੈਟ ਹੈ, ਉਹ ਖੁਦ ਕਹਿੰਦੇ ਨੇ ਕਿ ਬਣੀਆਂ ਬੁੱਧੀ ਹੈ, ਤੇ ਉਹਨਾਂ ਦੀ ਸੋਚ ਬੜੀ ਕਲੀਅਰ ਹੈ ਕਿ ਜਿਸ ਦੇ ਨਾਲ ਮੈਨੂੰ ਫਾਇਦਾ ਜਿੱਥੇ ਤੱਕ ਹੈ ਉੱਥੇ ਤੱਕ ਰੱਖੋ, ਉਸ ਤੋਂ ਬਾਅਦ ਲੱਤ ਮਾਰੋ ਤੇ ਬਾਹਰ ਕੱਢੋ। ਯਾਨੀ ਕਿ ਤੁਸੀਂ ਇਸ ਗੱਲ ਨੂੰ ਕਬੂਲ ਕਰਦੇ ਹੋ ਕਿ ਅਰਵਿੰਦ ਕੇਜਰੀਵਾਲ ਨੇ ਸਿੱਖਾਂ ਨੂੰ ਵੋਟਾਂ ਦੇ ਲਈ ਪਹਿਲੇ ਤੇ ਵਰਤ ਲਿਆ ਤੇ ਬਾਅਦ ਵਿੱਚ ਲੱਤ ਮਾਰ ਦਿੱਤੀ ਸਿੱਖਾਂ ਨੂੰ। ਰਾਜਨੀਤੀ ਇਹੀ ਰਾਜਨੀਤੀ ਹੈ, ਇਹ ਸਾਨੂੰ ਨਜ਼ਰ ਆਉਂਦਾ ਪਿਆ, ਹਰ ਚੀਜ਼ ਨਜ਼ਰ ਆਉਂਦੀ ਪਈ ਹੈ। ਜਿਸ ਤਰੀਕੇ ਦੇ ਨਾਲ ਬਿਲਕੁਲ ਪਲੈਨਡ ਤਰੀਕੇ ਦੇ ਨਾਲ ਸਿੱਖ ਸੀਟਾਂ ਦੇ ਉੱਤੋਂ ਸਿੱਖਾਂ ਨੂੰ ਹਟਾ ਕੇ ਉਹਨਾਂ ਨੇ, ਇਹ ਤੇ ਜਰਨੈਲ ਸਿੰਘ ਦੀ ਆਪਣੀ ਇੱਕ ਕਹਿ ਸਕਦੇ ਹਾਂ ਕਿ ਲੋਕਪ੍ਰਿਯਤਾ ਹੈ ਕਿ ਜਰਨੈਲ ਸਿੰਘ ਜਿੱਤ ਰਿਹਾ, ਨਹੀਂ ਤੇ ਉਹਨੂੰ ਵੀ ਹਰਾਉਣ ਦੇ ਪਿੱਛੇ ਇਸ ਪਾਰਟੀ ਨੇ ਕੋਈ ਛੱਡਿਆ ਥੋੜੀ ਨਾ ਕੁਝ। ਤੇ ਚੁਣ ਕੇ ਇਹਨਾਂ ਨੇ ਜਿੱਥੋਂ ਜਿਵੇਂ ਹਰੀਨਗਰ ਲੈ ਲਈ ਹੈ, ਹਰੀਨਗਰ ਦੇ ਵਿਚਕਾਰੋਂ MLA ਜਗਦੀਪ ਸਿੰਘ ਨੂੰ ਹਟਾਉਣ ਦੇ ਵੇਲੇ ਅਰਵਿੰਦ ਕੇਜਰੀਵਾਲ ਨੇ क्लियर अनाउंसमेंट की थी कि सिखों की एक बहुत बड़ी नेता हम राजकुमारी ढिल्लों को लेके आ रहे हैं, जो कि सिख भी नहीं सी। तो वो सिर्फ माइंड गेम जी होंगी है ना, वो
ਸਾਡਾ ਸਿੱਖਾਂ ਦੀ ਪ੍ਰੋਬਲਮ ਹੈਗੀ ਹੈ ਕਿ ਅਸੀਂ ਇਮੋਸ਼ਨਲ ਰਹੇ ਹਾਂ ਹਮੇਸ਼ਾ। ਉਹ ਇਮੋਸ਼ਨਸ ਨੂੰ ਇਨਕੈਸ਼ ਕਰਨਾ ਜਾਣਦੇ ਨੇ ਕਿ ਕਿਸ ਟਾਈਮ ਤੇ ਕਿਹੜਾ ਇਮੋਸ਼ਨ ਖੇਡਣਾ ਹੈ, ਕਿਸ ਤਰੀਕੇ ਖੇਡਣਾ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ। ਹੁਣ ਜਿਹੜਾ ਕਿਸਾਨਾਂ ਦੇ ਉੱਤੇ ਅਟੈਕ ਹੋਇਆ ਹੈ, ਇਸ ਦੇ ਪਿੱਛੇ ਜੋ ਉਹਨਾਂ ਦਾ ਮਾਈਂਡਸੈਟ ਹੈ ਉਹ ਇਹ ਹੈਗਾ ਕਿ ਇਸ ਟਾਈਮ ਉਹਨਾਂ ਨੂੰ ਰਾਜ ਸਭਾ ਜਾਣਾ ਹੈ। ਹੁਣ ਰਾਜ ਸਭਾ ਦੇ ਵਿੱਚ ਜਾਣ ਦੇ ਲਈ ਜਿਹੜਾ ਰਾਜ ਸਭਾ ਦਾ ਉਹਨਾਂ ਦਾ ਬੰਦਾ ਹੈਗਾ, ਉਹਨੂੰ ਉਹਨਾਂ ਨੇ ਖੜਾ ਕੀਤਾ ਲੁਧਿਆਣੇ ਤੋਂ। ਹੁਣ ਲੁਧਿਆਣੇ ਜਿਹੜਾ ਹੈਗਾ ਉਹ ਪੂਰਾ ਲਾਲਾ ਬ੍ਰਿਗੇਡ ਹੈ। ਉਹਨਾਂ ਨੇ ਵੋਟ ਉਹਨੂੰ ਪਾਉਣਾ ਹੈ ਜਿਹੜਾ ਥੋੜ੍ਹਾ ਪ੍ਰੋ ਹਿੰਦੂ ਮਾਈਂਡਸੈਟ ਹੋਏ। ਤੇ ਕਿਸਾਨਾਂ ਦੇ ਉੱਤੇ ਅਟੈਕ ਕਰਨ ਦਾ ਮਤਲਬ ਬੜਾ ਕਲੀਅਰ ਮੈਸੇਜ ਲੁਧਿਆਣੇ ਵਾਲਿਆਂ ਨੂੰ ਦੇਣਾ ਹੈ ਕਿ ਦੇਖੋ ਮੈਂ ਤੁਹਾਡੇ ਨਾਲ ਖੜਾ, ਆਪਣੀ ਬਣੀਆਂ ਕਮਿਊਨਿਟੀ ਨਾਲ ਖੜਾ, ਬਿਜ਼ਨਸਮੈਨ ਦੇ ਨਾਲ ਖੜਾ। ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਆਉਣ ਤੋਂ ਬਾਅਦ ਜੇ ਕਿਸੇ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹ ਬਿਜ਼ਨਸ ਲੌਬੀ ਦੇ ਨਾਲ ਕੀਤੀ ਹੈ। ਤੇ ਉਹਦਾ ਇਸ ਟਾਈਮ ਫੋਕਸ ਸਿਰਫ ਇਹ ਹੈ ਕਿ ਮੈਂ ਕਿਸੇ ਤਰੀਕੇ ਪਾਵਰ 'ਚ ਆਵਾਂ, ਕਿੱਧਰ ਵੀ ਆਵਾਂ। ਉਹ ਸਿਰਫ ਇਹ ਜਿਹੜਾ ਸਭ ਕੁਝ ਹੋ ਰਿਹਾ, ਇਹ ਲੜਾਈ ਸਿਰਫ ਉਸ ਲੁਧਿਆਣੇ ਸੀਟ ਦੇ ਲਈ ਹੈ ਕਿ ਕਿਸੇ ਤਰੀਕੇ ਨਾਲ ਮੈਂ ਦਿਖਾ ਦਾਂ ਕਿ ਮੈਂ ਤੇ ਐਂਟੀ ਕਿਸਾਨ ਬੰਦਾ ਹੈਗਾ ਤੇ ਮੈਨੂੰ ਵੋਟ ਪਾਓ, ਮੈਂ ਆਵਾਂਗਾ, ਬਦਲਾਵ ਲੈ ਕੇ ਆਵਾਂਗਾ ਤੁਹਾਡੇ ਲਈ। ਯਾਨੀ ਕਿ ਤੁਹਾਡਾ ਕਹਿਣਾ ਕਿੱਥੇ ਨਾ ਕਿਤੇ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਉਤਾਰ ਕੇ ਉਹਦੀ ਸੀਟ ਤੇ ਫਿੱਟ ਕਰਨ ਦੀ ਸਾਰੀ ਗੇਮ ਪਲਾਨਿੰਗ ਚੱਲ ਰਹੀ ਹੈ। ਨਹੀਂ, ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਉਤਾਰਨ ਦੀ ਲੋੜ ਹੀ ਨਹੀਂ ਹੈ। ਭਗਵੰਤ ਮਾਨ ਨੇ ਕੀ ਕਰਨਾ ਉੱਥੇ? ਕੀ ਕਰ ਰਿਹਾ ਭਗਵੰਤ ਮਾਨ? ਕੁਝ ਨਹੀਂ ਕਰ ਰਿਹਾ। ਇਸ ਵੇਲੇ ਅਗਰ ਅਸੀਂ ਹੁਣ ਦੀ ਗੱਲ ਕਰੀਏ ਤੇ ਆਦੀ ਰੇਟ ਦੇ ਅੰਦਰ, ਮੈਂ ਮਾਫ ਕਰਨਾ, ਜਿੰਨੀਆਂ ਗੱਲਾਂ ਭਗਵੰਤ ਮਾਨ ਨੂੰ ਪੰਜਾਬ 'ਚ ਪੈ ਰਹੀਆਂ ਨੇ ਸ਼ਾਇਦ ਕਿਸੇ ਵੱਡੇ ਲੀਡਰ ਨੂੰ ਅੱਜ ਤੱਕ ਨਹੀਂ ਪਈ ਹੋਣਗੀਆਂ ਪੰਜਾਬ 'ਚ। ਭਗਵੰਤ ਮਾਨ ਨੂੰ ਰੱਖਿਆ ਹੀ ਗਾਲਾਂ ਖਾਣ ਲਈ ਹੋਇਆ ਨਾ। ਪੱਗ ਤੇ ਉੱਦੀ ਨਜ਼ਰ ਆਉਂਦੀ ਹੈ। ਭਗਵੰਤ ਮਾਨ ਨੂੰ ਤੇ ਗਾਲਾਂ ਖਾਣ ਲਈ ਰੱਖਿਆ ਹੋਇਆ ਹੈ। ਕੰਮ ਤੇ ਕੌਣ ਕਰ ਰਿਹਾ? ਉਹ ਪਾਠਕ ਕਰ ਰਿਹਾ ਹੈ ਜਾਂ ਕੇਜਰੀਵਾਲ ਕਰ ਰਿਹਾ ਹੈ? ਹੁਣ ਅੱਜ ਮਨੀਸ਼ ਸਿਸੋਦੀਆ ਨੂੰ ਲਗਾਤਾ ਪੰਜਾਬ ਦੇ ਵਿਚਕਾਰ। ਮਨੀਸ਼ ਸਿਸੋਦੀਆ ਉਹ ਬੰਦਾ ਹੈ ਜਿਹਨੇ ਪੰਜਾਬੀ ਲੈਂਗੁਏਜ ਨੂੰ ਦਿੱਲੀ 'ਚ ਖਤਮ ਕੀਤਾ। ਬਿਲਕੁਲ, ਪੰਜਾਬੀ ਟੀਚਰ ਦਾ ਮੁੱਦਾ ਤੇ ਅਸੀਂ ਲਗਾਤਾਰ ਚੁੱਕਦੇ ਰਹੇ ਹਾਂ। ਉਹ ਸਾਰਾ ਕੰਮ ਮਨੀਸ਼ ਸਿਸੋਦੀਆ ਐਜ਼ ਐਨ ਐਜੂਕੇਸ਼ਨ ਮਿਨਿਸਟਰ ਕਰਦਾ ਰਿਹਾ। ਹੁਣ ਉਹਨੂੰ ਤੁਸੀਂ ਪੰਜਾਬ ਦਾ ਹੈੱਡ ਲਗਾਤਾ ਇੱਕ ਤਰੀਕੇ ਦੀ, ਜੋ ਵੀ ਕੀਤਾ ਹੈ। ਤੇ ਓਬਵੀਅਸਲੀ ਉਹ ਇਸ ਟਾਈਮ ਉਹਨਾਂ ਦਾ ਫੋਕਸ ਜਿਹੜਾ ਹੈਗਾ ਉਹ ਬੜਾ ਅਲੱਗ ਹੈਗਾ। ਉਹਨਾਂ ਦਾ ਫੋਕਸ ਸਿੱਖ ਨਹੀਂ ਹੈਗਾ ਪੰਜਾਬ ਦੇ ਵਿੱਚ ਕਿ ਸਿੱਖਾਂ ਨੂੰ ਅਸੀਂ ਖੁਸ਼ ਕਰਨਾ। ਉਹਨਾਂ ਨੂੰ ਇਹ ਪਤਾ ਹੈ ਕਿ ਸਿੱਖਾਂ ਦਾ ਜਿਹੜਾ ਹੈਗਾ ਸਿਸਟਮ ਬੜਾ ਕਲੀਅਰ ਹੈਗਾ ਕਿ ਭਈਆ ਇਹ ਸਿੱਖਾਂ ਨੇ ਤਾਂ ਜਿਨ੍ਹਾਂ ਨੇ ਦੇਣਾ ਉਹਨਾਂ ਨੇ ਇਮੋਸ਼ਨਲ ਹੋ ਕੇ ਸਾਨੂੰ ਵੋਟ ਪਾਈ ਦੇਣੀ ਹੈ। ਉਹਨਾਂ ਨੂੰ ਲੱਭੋ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਣੀ ਹੈ ਜਾਂ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਈ ਹੈ। ਯਾਨੀ ਕਿ ਕਿਤੇ ਨਾ ਕਿਤੇ ਸਿੱਖ ਵੋਟਾਂ ਨੂੰ ਤਾਂ ਕੈਸ਼ ਕਰ ਲਿਆ। ਹੁਣ ਜਿਹੜੇ ਨੌਨ ਸਿੱਖ ਹੈ ਉਹਨਾਂ ਦੇ ਵੋਟਾਂ ਦੀ ਹੀ ਰਾਜਨੀਤੀ ਚੱਲ ਰਹੀ ਹੈ। ਕਿ ਮਿੰਟੂ ਵੀ ਜੀ ਤੁਸੀਂ ਵੀ ਜਰਨੈਲ ਸਿੰਘ ਨਾਲ ਜੁੜੇ ਰਹੇ ਹੋ, ਆਮ ਆਦਮੀ ਪਾਰਟੀ ਨਾਲ। ਮੈਂ ਤਿੰਨਾਂ ਦੀ ਗੱਲ ਕਰਾਂ, ਖਾਸ ਕਰਕੇ ਇਕਬਾਲ ਸਿੰਘ ਜੀ ਦੀ ਤੁਹਾਡੀ ਗੱਲ ਕਰਾਂ, ਜਰਨੈਲ ਸਿੰਘ ਦੇ ਨਾਲ ਤੁਸੀਂ ਵੀ ਖੜੇ ਰਹੇ ਹੋ। ਅਗਰ ਅਸੀਂ ਮੌਜੂਦਾ ਸਮੇਂ ਦੀ ਗੱਲ ਕਰਾਂ, ਹੁਣ ਮਨਜਿੰਦਰ ਸਿੰਘ ਸਿਰਸਾ ਦੀ ਅਸੀਂ ਗੱਲ ਕਰ ਲਈਏ ਤੇ ਮਨਪ੍ਰੀਤ ਸਿੰਘ ਨੇ ਇਲੈਕਸ਼ਨ ਨੂੰ ਸਪੋਰਟ ਕੀਤਾ। ਤੁਸੀਂ ਵੀ ਮੈਂ ਸਾਰਿਆਂ ਦੀ ਗੱਲ ਕਰ ਰਿਹਾ, ਲੀਡਰ ਦੇਖ ਕੇ ਬਦਲਦੇ ਹੋ ਜਾਂ ਉਹਨਾਂ ਦੇ ਸੁਭਾਅ ਦੇਖ ਕੇ ਬਦਲਦੇ ਹੋ? ਕਿਉਂਕਿ ਹਰ ਸਿੱਖ ਨੇ ਸਾਨੂੰ ਹਾਲੇ ਤੱਕ ਲੀਡਰ ਬਣ ਕੇ ਸਿਰਫ ਧੋਖਾ ਹੀ ਦਿੱਤਾ ਹੈ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਨਿਊਜ਼ 84 ਦਾ ਬਹੁਤ ਬਹੁਤ ਧੰਨਵਾਦ। ਮੁੱਦਾ ਜਿਹੜਾ ਹੈ, ਜਦੋਂ ਵੀ ਕਿਸੇ ਪੰਥਕ ਆਗੂ ਨਾਲ ਗੱਲ ਕਰੋਗੇ ਤੇ ਜਵਾਬ ਤੁਹਾਨੂੰ ਇਹੀ ਮਿਲਣਾ ਹੈ ਕਿ ਉਹਦਾ ਫੋਕਸ ਜਿਹੜਾ ਕੇਜਰੀਵਾਲ ਦਾ ਹੈ ਇਸ ਵੇਲੇ ਸਿੱਖ ਵੋਟਰ ਨਹੀਂ ਹੈ। ਉਹ ਜਿੰਨਾ ਕੁ ਉਹਨੇ ਯੂਜ਼ ਕਰਨਾ ਸੀ ਉਹ ਕਰ ਲਿਆ। ਦੇਖੋ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦੇਣਾ। 7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ 2 ਸਾਲ ਹੋ ਗਏ ਸੀ। ਸਰਦਾਰ ਇਕਬਾਲ ਸਿੰਘ ਜੀ ਦਾਸ, ਅਸੀਂ ਸਾਰੇ ਇੱਥੋਂ ਦਲ ਬਲ ਨਾਲ ਉੱਥੇ ਗਏ ਕਿ 2 ਸਾਲ ਪੂਰੇ ਹੋ ਗਏ ਸੀ। ਪਹਿਲੇ ਤੇ ਉਹਨਾਂ ਨੂੰ ਇੱਕ ਤਰੀਕੇ ਨਾਲ ਸੀਲ ਕਰ ਦਿੱਤਾ, ਕੋਈ ਬਾਹਰੋਂ ਕੋਈ ਬੰਦਾ ਐਂਟਰ ਨਹੀਂ ਹੋ ਸਕਦਾ। ਅਸੀਂ ਗੱਡੀਆਂ 5 ਕਿਲੋਮੀਟਰ ਦੂਰ ਛੱਡ ਕੇ ਬਾਗਾਂ ਦੇ ਵਿੱਚੋਂ ਪੈਦਲ ਪਹੁੰਚੇ। ਉੱਥੇ ਇਕੱਲੇ ਇਕੱਠੇ ਨਹੀਂ ਜਾ ਸਕਦੇ ਸੀ, ਪੁਲਿਸ ਨੱਪ ਲੈਂਦੀ ਸੀ। ਤੇ ਜਦੋਂ ਅਸੀਂ ਉੱਥੇ ਪਹੁੰਚੇ ਹਾਂ, ਅਸੀਂ ਉੱਥੇ ਜਦੋਂ ਦਾ ਉੱਥੇ ਮੋਰਚਾ ਲੱਗਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਔਰ ਉਹ ਜਿਸ ਦਿਨ ਅਸੀਂ ਉਹ 7 ਜਨਵਰੀ 2025 ਦੀ ਗੱਲ ਕਰ ਰਹੇ ਹਾਂ, ਉਸ ਦਿਨ ਉਹ ਕਾਲਾ ਦਿਨ ਸੀ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਅਸੀਂ ਬੈਠੇ ਸੀ ਤੇ ਪੰਜਾਬ ਪੁਲਿਸ ਨੇ, ਜਿਹਦੀ ਸਰਪ੍ਰਸਤੀ ਅਰਵਿੰਦ ਕੇਜਰੀਵਾਲ ਕਰਦਾ ਹੈ, ਉਹ ਤਾਂ ਇੱਕ ਮੋਹਰਾ ਹੈ, ਭਗਵੰਤ ਮਾਨ ਇੱਕ ਮੋਹਰਾ ਹੈ, ਉਹ ਗੋਲੇ ਸਿੱਟੇ ਗਏ। ਅਸੀਂ ਉੱਥੇ ਅੰਦਰ ਸ਼ੈੱਡ ਦੇ ਅੰਦਰ ਬੈਠੇ ਸੀ, ਅਖੰਡ ਪਾਠ ਸਾਹਿਬ ਚੱਲ ਰਿਹਾ ਸੀ।
ਔਰ ਉੱਥੇ ਗੋਲੇ ਸਿੱਟੇ ਗਏ ਔਰ ਉਹਦੇ ਕੁਝ ਕੰਬਲ ਜਿਹੜੇ ਸੀਗੇ ਉੱਥੇ ਅੱਗ ਦੀ ਵੀ ਘਟਨਾ ਵਾਪਰੀ। ਔਰ ਇਹ ਅਸੀਂ ਉਸ ਦਿਨ ਵਾਪਸੀ ਤੇ ਆਉਂਦੇ ਆਪਣੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪਾ ਦਿੱਤੀ ਸੀ, ਇਸ ਗੱਲ ਦਾ ਪ੍ਰੂਫ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਈ ਜੋ ਕੁਛ ਇਹ ਕਰ ਰਹੇ ਨੇ, ਮੈਨੂੰ ਤੇ ਆਪਣੀ ਕੌਮ ਨਾਲ ਗਿਲਾ ਹੈ। ਮੈਨੂੰ ਬਣੀਏ ਤੋਂ ਉਹ ਜਿਹੜਾ ਭਗਵੰਤ ਮਾਨ ਹੈ ਉਹਦੇ ਤੁਸੀਂ ਪਗੜੀ ਲਾ ਕੇ ਦੇਖ ਲਓ, ਸਿਰੋਂ ਮੋਨਾ ਹੈ, ਉਹਦੇ ਕੋਈ ਸਿੱਖਾਂ ਵਾਲੀ ਪੰਥ ਵਾਲੀ ਕੋਈ ਗੱਲ ਨਹੀਂ ਉਹਨਾਂ ਕੋਲ। ਪਰ ਸਾਨੂੰ ਕੌਮ ਕੋਲੋਂ ਇਹ ਗਿਲਾ ਹੈ। ਮੈਂ ਜਿਸ ਇਲਾਕੇ 'ਚ ਰਹਿਣਾ, ਮੈਂ ਇਹਨਾਂ ਚੁਣਾਵਾਂ ਦੇ ਵਿੱਚ ਦਿੱਲੀ ਤੋਂ ਬਾਹਰ ਸੀ, ਮੈਂ ਦੇਖ ਰਿਹਾ ਸੀ ਜਿਨ੍ਹਾਂ ਨੇ ਸਿਰ ਫਸਾਏ ਨੇ ਪਗੜੀਆਂ 'ਚ। ਸਰਦਾਰ ਜਰਨੈਲ ਸਿੰਘ ਜੀ ਦਾ ਜ਼ਿਕਰ ਪਾਇਆ ਗਿਆ। ਸਰਦਾਰ ਜਰਨੈਲ ਸਿੰਘ ਜੀ 1800 ਵੋਟਾਂ ਤੋਂ ਪਹਿਲਾ ਚੁਣਾਵ ਜਿੱਤਦੇ ਨੇ, ਦੂਸਰਾ ਚੁਣਾਵ 19800 ਵੋਟਾਂ ਤੋਂ ਜਿੱਤਦੇ ਨੇ, ਤੀਸਰਾ ਚੁਣਾਵ ਉਹ 30000 ਵੋਟਾਂ ਤੋਂ ਜਿੱਤਦੇ ਨੇ। ਔਰ ਮੇਰੇ ਇਲਾਕੇ ਦੇ ਵਿੱਚ ਜਿਹੜੇ ਪੰਥਕ ਸੋਚ ਵਾਲੇ ਨੇ ਉਹ ਝਾੜੂ ਦਾ ਬਰਦਾਰ ਬਣ ਕੇ ਸਟੇਜਾਂ ਤੋਂ ਕਹਿ ਰਹੇ ਸੀ ਕਿ ਐਕਤੀ 51000 ਵੋਟਾਂ ਤੋਂ ਜਿਤਾਵਾਂਗੇ। ਮੈਨੂੰ ਸ਼ਰਮ ਆ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਅਖੰਡ ਪਾਠ ਸਾਹਿਬ ਚੱਲ ਰਿਹਾ ਹੈ, ਉਹ ਉੱਥੇ ਗੋਲੇ ਮਾਰ ਰਿਹਾ ਹੈ, ਉਹ ਗੋਲੇ ਮਾਰ ਰਿਹਾ ਹੈ ਤੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਉਹਨੂੰ 51000 ਤੋਂ ਜਿਤਾਵਾਂਗੇ। ਚਲੋ, ਪਰ ਲੇਕਿਨ ਜਰਨੈਲ ਸਿੰਘ ਕੋਲੋਂ ਜੋ ਸਾਨੂੰ ਉਮੀਦ ਸੀ ਕਿ ਇਹ ਪੰਥਕ ਸੋਚ ਵਿੱਚ ਕੋਈ ਥੋੜ੍ਹੀ ਬਹੁਤੀ ਰੱਖਦਾ ਹੈ ਸਮਝ, ਅਸੀਂ ਜਦੋਂ ਵੀ ਬੰਦੀ ਸਿੰਘਾਂ ਵਾਸਤੇ ਮਿਲੇ ਹਾਂ, ਸਿੱਖਾਂ ਦੇ ਕਿਸੇ ਮਾਮਲੇ ਵਾਸਤੇ ਮਿਲੇ ਹਾਂ। ਇੱਕ ਪਿਕਚਰ ਆਈ ਸੀ, ਮੂਵੀ ਆਈ ਸੀ ਨਾਨਕ ਸ਼ਾਹ ਫਕੀਰ, ਅਸੀਂ ਉਸ ਮੁੱਦੇ ਨੂੰ ਵੀ ਲੈ ਕੇ ਮਿਲੇ ਸੀ। ਨਹੀਂ, ਇਹ ਦੇਖਦੇ ਨੇ, ਜਿਵੇਂ ਹੁਣ ਮੇਰੇ ਤੋਂ ਪਹਿਲੇ ਮਨਪ੍ਰੀਤ ਸਿੰਘ ਉਹਨਾਂ ਨੇ ਦੱਸਿਆ, ਇਹ ਵੇਖਦੇ ਨੇ ਸਾਡੀ ਵੋਟ, ਅਸੀਂ ਨਾ ਤੇ ਚੁਣਾਵ ਲੜਨਾ ਹੈ, ਨਾ ਸਾਨੂੰ ਕੋਈ ਚੇਅਰਮੈਨੀ ਚਾਹੀਦੀ ਹੈ। ਅਸੀਂ ਪੰਥਕ ਸਾਂ, ਪੰਥਕ ਹਾਂ, ਪੰਥਕ ਰਵਾਂਗੇ ਔਰ ਡਟ ਕੇ ਵਿਰੋਧ ਕਰਾਂਗੇ। ਔਰ ਮੈਂ ਇਹ ਜਿਹੜੀ ਤਾਜੀ ਘਟਨਾ ਘਟੀ ਏ ਇਹ ਤਾੜਨਾ ਕਰਦੇ ਹਾਂ। ਮੈਂ ਬੇਨਤੀ ਕਰਦਾ ਖਾਸ ਕਰਕੇ ਕਿਸਾਨਾਂ ਨੂੰ, ਭਾਈ ਹੁਣ ਕਿਤੇ ਭੁੱਲ ਕੇ ਇਹਨਾਂ ਨਾਲ ਮੀਟਿੰਗ ਨਾ ਕਰ ਲਿਓ ਜੇ। ਇਹਨਾਂ ਨੂੰ ਹੁਣ ਜੇ ਤੁਸੀਂ ਇਹਨਾਂ ਦੇ ਸਾਹਮਣੇ ਆਏ ਹੋ ਤੇ ਡਟ ਕੇ ਖੜੇ ਹੋ ਜਾਓ। ਇਹ ਅੱਗੇ ਚੁਣਾਵ ਹੀ ਚੁਣਾਵ ਨੇ, ਪਤਾ ਨਹੀਂ ਇਹਨਾਂ ਦੀ ਕਦੋਂ ਸਰਕਾਰ ਡਿੱਗ ਜੇ, ਕਦੋਂ ਇਹਨਾਂ ਨੂੰ ਚੁਣਾਵ। ਲੁਧਿਆਣੇ ਦੀ ਤੁਸੀਂ ਗੱਲ ਕਰ ਰਹੇ ਹੋ, ਠੀਕ ਹੈ, ਉਹਦੀ ਸੋਚ ਮਨਪ੍ਰੀਤ ਉਹਨਾਂ ਨੇ ਦੱਸਿਆ ਕਿ ਉਹ ਰਾਜ ਸਭਾ 'ਚ ਆਉਣਾ ਚਾਹੁੰਦਾ, ਪਰ ਲੇਕਿਨ ਰਾਜ ਸਭਾ 'ਚ ਆਉਣਾ ਚਾਹੁੰਦਾ, ਪਰ ਇਹ ਥੋੜ੍ਹਾ ਕਿ ਤੁਸੀਂ ਕਿਸੇ ਦਸਤਾਰ ਵਾਲਿਆਂ ਨੂੰ ਤੁਸੀਂ ਟਾਰਗੇਟ ਕਰਕੇ ਤੇ ਰਾਜ ਸਭਾ ਭਾਲੋ, ਇਹ ਠੀਕ ਨਹੀਂ। ਜੋ ਕਾਂਗਰਸ ਨੇ ਕੀਤਾ ਸੀ ਉਸੇ ਰਸਤੇ ਦੇ ਉੱਤੇ ਕੇਜਰੀਵਾਲ ਚੱਲ ਰਿਹਾ। ਮੈਂ ਆਪਣੇ ਪੰਥ ਨੂੰ ਅਪੀਲ ਕਰਦਾ ਕਿ ਇਹਨਾਂ ਕੋਲੋਂ ਸਾਵਧਾਨ ਹੋ ਜਾਓ। ਇਹ ਬਹੁਤ ਖਤਰਨਾਕ ਸੋਚ ਦੇ ਮਾਲਕ ਨੇ ਔਰ ਇਹ ਪੰਥ ਦਾ ਭਲਾ ਨਹੀਂ ਚਾਹੁੰਦੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਗੱਲ ਕੀਤੀ ਹੈਗੀ ਕਿ ਸਰਕਾਰ ਪੰਜਾਬ ਦੀ ਡਿੱਗ ਵੀ ਸਕਦੀ ਹੈ, ਲੇਕਿਨ ਘੱਟੋ ਘੱਟ ਮੈਂ ਆਪਣੇ ਤਜਰਬੇ ਨਾਲ ਇੰਨਾ ਕਹਿ ਸਕਦਾ, ਹਾਲਾਂਕਿ ਆਉਣ ਵਾਲਾ ਸਮਾਂ ਤਾਂ ਗੁਰੂ ਸਾਹਿਬ ਦੇ ਹੱਥ ਹੈ, ਗੁਰੂ ਸਾਹਿਬ ਸਮਰੱਥ ਹੈਗੇ ਨੇ। ਜਿਸ ਤਰੀਕੇ ਦੇ ਨਾਲ ਜੋ ਕਾਰਾ ਪੰਜਾਬ ਦੀ ਸਰਕਾਰ ਨੇ ਕੀਤਾ, ਸੈਂਟਰ ਨੂੰ ਸੂਟ ਕਰਦਾ। ਸੈਂਟਰ ਕਿੱਥੇ ਵੀ ਇਹੋ ਜੀ ਉਹਨਾਂ ਦੇ ਪੱਖੀ ਕਿਤੇ ਨਾ ਕਿਤੇ ਸਿੱਖ ਵਿਰੋਧੀ ਸੋਚ ਨੂੰ ਕਦੀ ਵੀ ਸਰਕਾਰ ਨੂੰ ਡਿੱਗਣ ਦੇਗੀ। ਸਾਡੇ ਨਾਲ ਭੁਪਿੰਦਰ ਸਿੰਘ ਜੁੜ ਚੁੱਕੇ ਨੇ ਜਿਹੜੇ ਤਿਰੰਗਾ ਫਾਊਂਡੇਸ਼ਨ ਦੇ ਨੇ, ਅਸੀਂ ਇਹਨਾਂ ਫਤਿਹ ਦੀ ਸਾਂਝ ਕਰਨੇ ਹਾਂ। ਭੁਪਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਕੀ ਕਹੋਗੇ ਸਾਰੇ ਮਸਲੇ ਦੇ ਉੱਤੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੀ ਵੀ ਗੱਲ ਕਰ ਲਈ, ਅੱਜ ਤੱਕ ਸਿੱਖਾਂ ਨਾਲ ਕੀਤਾ, ਕੋਈ ਵਾਅਦਾ ਪੂਰਾ ਨਹੀਂ ਕੀਤਾ, ਤੇ ਹੁਣ ਪੰਜਾਬ ਵੀ ਕਿਤੇ ਨਾ ਕਿਤੇ ਸਿੱਖ ਵਿਰੋਧੀ ਕਾਰਜ ਕਰਦੀ ਦਿਖ ਰਹੀ ਹੈ। ਮੈਂ ਆਪ ਜੀ ਨਾਲ ਜ਼ਿਕਰ ਗੁਜ਼ਾਰਿਸ਼ ਕਰਦਾ, ਹੁਣੇ ਆਪ ਇਕਬਾਲ ਵੀਰ ਜੀ ਨੂੰ, ਮਨਪ੍ਰੀਤ ਵੀਰ ਜੀ ਨੂੰ ਔਰ ਮਿੰਟੂ ਚਾਚਾ ਜੀ ਨੂੰ ਜਿੰਨੇ ਕੁਐਸਚਨ ਪੁੱਛੇ, ਉਸ ਕੁਐਸਚਨਾਂ 'ਚ 2-3 ਕੁਐਸਚਨ ਉਹਨਾਂ ਨੇ ਸਕਿਪ ਕੀਤੇ। ਤੁਸੀਂ ਪੁੱਛੇ, ਉਹਨਾਂ ਦਾ ਜਵਾਬ ਉਹਨਾਂ ਨੇ ਦਿੱਤਾ, ਬਟ ਉਹ ਸਕਿਪ ਹੋ ਗਿਆ। ਪਹਿਲਾ ਜਗਦੀਪ ਨੂੰ ਲੈ ਕੇ, ਹੁਣ ਜਗਦੀਪ ਦੀ ਸੀਟ ਦੇ ਉੱਤੇ ਉਹ ਇੱਕ ਭੋਲਾ ਭਾਲਾ ਸੀਗਾ, ਬਾਅਦ 'ਚੋਂ ਨਹੀਂ ਰਿਹਾ। ਇੱਕ ਜਦੋਂ ਵੀ ਤੁਸੀਂ ਕਿਸੇ ਪੋਲੀਟਿਕਸ 'ਚ ਆ ਜਾਂਦੇ ਹੋ, ਅਗਰ ਉਹੀ ਉਸੀ ਵਿਵਹਾਰ ਨਾਲ ਵਿਚਰਦੇ ਹੋ ਤਾਂ ਠੀਕ ਰਹਿੰਦਾ। ਉਹ ਵਿਗੜਿਆ ਉਹ ਵੀ, ਬਟ ਉਹਦੇ 'ਚ ਇੱਕ ਛੋਟੀ ਜੀ ਤੁਸੀਂ ਜਦੋਂ ਗੱਲ ਪੁੱਛੀ ਮਨਪ੍ਰੀਤ ਵੀਰ ਜੀ ਵੀ ਉਹਦਾ ਹਾਦਾ ਨਾਦਾ ਮਾਰਿਆ, ਬਟ ਹੋਇਆ ਕਿ ਇਹਨੂੰ ਮੈਂ ਦੂਜੇ ਤਰੀਕੇ ਨਾਲ ਤੁਹਾਨੂੰ ਸਮਝਾਉਂਦਾ ਕਿ ਉਹ ਜਿਹੜਾ ਜਿਹਨੂੰ ਹੁਣੇ ਇਹਨੇ ਬਣੀਏ ਨੂੰ ਨਾਮ ਦਿੱਤਾ, ਉਸ ਬਣੀਏ ਨੇ ਹੱਥ 'ਚ ਟੋਕਰੀ ਫੜ ਕੇ ਡੁਗਡੁਗੀ ਫੜੀ ਹੋਈ ਸੀ ਤੇ ਉਹਨੇ ਜਗਦੀਪ ਦੇ ਹੁੰਦੇ ਇੱਕ ਸਪਨੀ ਜੀ ਪੈਦਾ ਕੀਤੀ। ਉਹ ਸਪਨੀ ਜਿਹੜੀ ਹੈ ਚੂਹੇ ਨੂੰ ਖਾ ਗਈ। ਥੋੜ੍ਹੇ ਚਿਰਾਂ ਬਾਅਦ ਅਗਲੇ ਇਲੈਕਸ਼ਨ 'ਚ ਕੀ ਹੋਇਆ, ਤੇ ਜਦੋਂ ਟੋਕਰੀ 'ਚ ਸਪਨੀ ਨੇ ਮੁੱਲ ਪਾਇਆ ਤੇ ਉਹ ਸਪਨੀ ਦੇ ਵੱਲ ਉਹ ਟਿਕਟ ਚਲੀ ਗਈ। ਫਿਰ ਕੁਝ ਸਮੇਂ ਬਾਅਦ ਜਦੋਂ ਅਗਲੀ ਵਾਰੀ ਆਈ ਤੇ ਉਹ ਨੇਵਲੇ ਨੂੰ ਉਹਨੇ ਦੇਖਿਆ, ਫਿਰ ਟੋਕਰੀ ਉਹਨੇ ਹੱਥ 'ਚ ਫੜੀ, ਡੁਗਡੁਗੀ ਵਜਾਈ ਤੇ ਉਹ ਨੇਵਲੇ ਨੇ ਮੁੱਲ ਟੋਕਰੀ 'ਚ ਜ਼ਿਆਦਾ ਪਾਤਾ, ਉਹ ਸਪਨੀ ਨੂੰ ਖਾ ਗਿਆ। ਇਹ ਬਣੀਆਂ ਦਾ ਇਹੀ ਕੰਮ ਹੈ। ਇੰਨੇ ਬਾਖੂਬੀ ਬੁਲੰਦ ਆਵਾਜ਼ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਔਰ ਬੜੀ ਬੁਲੰਦ ਆਵਾਜ਼ 'ਚ ਬੋਲਣਾ ਚਾਹੀਦਾ। ਇਹਨੇ ਕੁਛ ਨਹੀਂ ਕੀਤਾ, ਇਹਨੇ ਸਿਰਫ ਮੁੱਲ ਲੈ ਕੇ ਟਿਕਟਾਂ ਵੇਚੀਆਂ ਨੇ। ਇਸ ਚੀਜ਼ ਤੋਂ ਸਾਨੂੰ ਖਬਰਦਾਰ ਹੋਣਾ ਚਾਹੀਦਾ ਹੈ। ਇਲੈਕਟਿਡ ਮੈਂਬਰਾਂ ਤੋਂ ਵੀ ਇਹਨੇ ਮੁੱਲ ਲੈ ਕੇ ਟਿਕਟਾਂ ਦਿੱਤੀਆਂ ਨੇ। ਇੱਕ ਦੂਜੀ ਗੱਲ ਜ਼ਿਕਰ ਕੀਤੀ ਆਪ ਜੀ ਨੇ ਮਿੰਟੂ ਜੀ ਨੂੰ, ਕਿ ਆਪ ਜੀ ਵੀ ਪਹਿਲੇ ਆਪ 'ਚ ਸਨ
ਤੇ ਐਸਾ ਕੀ ਹੋ ਗਿਆ ਜਦੋਂ ਕਿ ਤੁਸੀਂ ਲੋਕ ਪਿੱਛੇ ਜਾਂਦੇ ਹੋ? ਕੀ ਲਾਲਚ ਵੱਸ ਜਾਂਦੇ ਹੋ? ਤੁਹਾਨੂੰ ਕੋਈ ਦੂਜੀ ਪਾਰਟੀ ਕੋਈ ਦੂਜਾ ਲਾਲਚ ਦਿੰਦੀ ਹੈ ਤਾਂ ਜਾਂਦੇ ਹੋ? ਨਹੀਂ, ਐਸੀ ਗੱਲ ਨਹੀਂ ਹੈ, ਮੇਰਾ ਮੰਨਣਾ ਹੈ। ਕਿਉਂਕਿ ਇੱਕ ਬਜ਼ੁਰਗ 65 ਸਾਲ ਦਾ ਹੁਣ ਜ਼ਿੰਦਗੀ ਦੇ ਸਿਰਫ ਗੁਰਦੁਆਰੇ ਦੇ ਔਰ ਉਸ ਜੀਵਨ ਦੇ ਜੀਣ ਦੇ ਪੱਖ 'ਚ ਹੈਗੇ ਨੇ। ਮੈਂ ਇਹਨੂੰ ਦੂਜੇ ਪਾਸੇ ਲੈਣਾ ਕਿ ਮੈਂ ਗੱਲ ਤੁਹਾਨੂੰ ਸ਼ੁਰੂ ਕਰਦਾ ਬਿੱਟੂ ਤੋਂ। ਬਿੱਟੂ ਔਰ ਜਰਨੈਲ ਸਿੰਘ ਮੇਰੀ ਨਜ਼ਰ 'ਚ ਦੋਨੋਂ ਇੱਕੋ ਨੇ। ਬਿੱਟੂ ਉਹ ਸ਼ਖਸ ਹੈ ਜਿਨੇ ਫਾਈਨੈਂਸ ਕੀਤਾ ਔਰ ਜਿਤਾਇਆ ਕਿਹਨੂੰ? ਜਰਨੈਲ ਸਿੰਘ ਨੂੰ। ਹੁਣ ਬਾਅਦ 'ਚੋਂ ਆਸਟਰੀਆ ਘੁੰਮਣ ਜਾਣਾ ਹੋਏ, ਦੁਨੀਆ ਦੇ ਕਿਸੇ ਕੋਨੇ 'ਚ ਘੁੰਮਣ ਜਾਣਾ ਹੋਏ, ਸਾਂਝੇ ਜਨਮ ਦਿਨ ਮਨਾਉਣੇ ਹੋਣ ਤੇ ਤੁਸੀਂ ਸਾਰੇ ਇਕੱਠੇ ਹੋ। ਔਰ ਉਸ ਐਵਜ਼ ਦੇ ਵਿੱਚ ਜਦੋਂ ਉਹਨਾਂ ਨੇ ਆਪਸ ਦੇ ਵਿੱਚ ਕੀਤਾ, ਅਗਲੀ ਵਾਰ ਉਹਨੇ ਟਿਕਟ ਦਿੱਤੀ ਬਿੱਟੂ ਨੂੰ। ਹੁਣ ਬਿੱਟੂ ਜਿੱਤ ਕੇ ਆਂਦਾ ਤਾਂ ਤੁਸੀਂ ਸਾਂਝੇ ਹੋ। ਫਿਰ ਉਹਦਾ ਜੀਜਾ ਜਰਨੈਲ ਦਾ ਇੱਕ ਵਿੱਚ ਆਂਦਾ, ਜਦੋਂ ਮਾਂਡ ਵਾਲੀ ਪੈਸੇ ਜਰ ਜੋਰੂ ਜ਼ਮੀਨ, ਇੱਥੇ ਗੱਲ ਆ ਗਈ ਪੈਸੇ ਦੀ। ਜਦੋਂ ਪੈਸੇ ਦੀ ਮਾਂਡ ਵਾਲੀ ਦੀ ਗੱਲ ਹੋਈ ਤੇ ਆਪਸ 'ਚ ਇਹਨਾਂ ਦੀ ਸਾਂਝੀਆਂ ਪ੍ਰਾਪਰਟੀਆਂ ਜਿਹੜੀ ਅੱਜ ਫਾਊਂਡੇਸ਼ਨ ਕੋਲੋਂ ਮੈਂ ਜਲਦੀ ਡਿਸਕਲੋਜ਼ ਕਰਾਂਗਾ, ਪੂਰਾ ਦਾ ਪੂਰਾ ਆਸਟਰੀਆ ਦੇ ਵਿੱਚ ਕੀ ਸੰਬੰਧ ਨੇ, ਪੈਨ ਕਾਰਡ ਡੁਪਲੀਕੇਟ ਬਣੇ ਨੇ, ਪ੍ਰਾਪਰਟੀਆਂ ਕਿਹਦੇ ਨਾਮ ਤੇ ਨੇ। ਫਾਊਂਡੇਸ਼ਨ ਨੇ 2 ਸਾਲ ਦੇ ਵਿੱਚੋਂ ਪੂਰਾ ਦਾ ਪੂਰਾ ਤਾਮ-ਜਾਮ ਦਾ ਇੰਨੀ ਵੱਡੀ ਫਾਈਲ ਤਿਆਰ ਕਰਕੇ ਰੱਖੀ ਹੋਈ ਹੈ, ਉਹ ਡਿਸਕਲੋਜ਼ ਨਹੀਂ ਕੀਤੀ ਡਿਊ ਟੂ ਸਮ ਰੀਜ਼ਨ। ਮੈਂ ਤੁਹਾਡੇ ਚੈਨਲ ਦੇ ਰਾਹੀਂ ਦੱਸ ਰਿਹਾ ਕਿ ਬਿਲਕੁਲ 100 ਦੇ ਵਿੱਚੋਂ 95% ਮੇਰੇ ਕੋਲ ਸਬੂਤ ਇਕੱਠੇ ਹੋ ਚੁੱਕੇ ਨੇ। ਤੇ ਉਹਦੇ 'ਚ ਕਈ ਐਸੇ ਸਬੂਤ ਨੇ ਜਿਹੜੇ ਕਿ ਸਿੱਖਾਂ ਨੂੰ ਬਿਲਕੁਲ ਤੁਹਾਨੂੰ ਝੰਜੋੜ ਦੇਣਗੇ ਵੀ ਆਪਾਂ ਕਿਹੜੇ ਮੂਰਖ ਦੇ ਮਗਰ ਪਏ ਰਹੇ। ਮੈਂ ਛੋਟੇ ਜਰਨੈਲ ਦੀ ਗੱਲ ਕਰ ਰਿਹਾ ਕਿ ਇਹ ਵੀ ਉਹੀ, ਕੋਈ ਫਰਕ ਨਹੀਂ ਹੈਗਾ। ਪਰਸੂ ਪਰਸਾ ਪਰਸਰਾਮ ਮਾਇਆ ਕੇ 3 ਨਾਮ। ਇਹ ਜ਼ਿਆਦਾ ਵੱਡਾ ਹੈਂਡ ਪੰਪ ਡੇਂਜਰਸ ਹੈ। ਮੇਰਾ ਜਿੰਨਾ ਵਿਵਹਾਰ ਰਿਹਾ ਹੈ ਐਜ਼ ਏ ਬੀਇੰਗ ਏ ਫਾਊਂਡੇਸ਼ਨ, ਇਸ ਬੱਚੇ ਨੂੰ ਫਾਊਂਡੇਸ਼ਨ ਦੇ ਨਾਲ ਜਿੰਨੇ ਵੀ ਇਹਦੇ ਨਾਲ ਪਹਿਲੇ ਬੰਦੇ ਜੁੜੇ ਸੀ, ਜਿਹੜੇ ਮੇਰੇ ਫਾਊਂਡੇਸ਼ਨ ਦੇ ਜਿੰਨੇ ਮੇਰੇ ਮੈਂਬਰ ਸਨ, ਸੈਕਟਰੀ ਸਨ, ਸਾਰੇ ਜੁੜੇ। ਇਸ ਕਰਕੇ ਜੁੜੇ ਕਿ ਸਾਡੇ ਇੱਕ ਇਲਾਕੇ 29 ਨੰਬਰ ਵਿਧਾਨ ਸਭਾ ਤੋਂ ਇੱਕ ਬੱਚਾ ਆ ਰਿਹਾ ਹੈ, ਉਸ ਬੱਚੇ ਨੇ ਕੌਮ ਲਈ ਕੰਮ ਕਰੇਗਾ। ਬਾਹੂਬਲ ਸਿੱਖ ਬਾਹੂਬਲ ਇਲਾਕਾ ਹੈਗਾ, ਬਟ ਉਹ ਕੁਛ ਨਹੀਂ ਦਿਖਿਆ। ਇਹਦਾ ਤੁਸੀਂ ਟੋਰ ਦੇਖ ਲਓ, ਇਹਦੀ ਤੁਸੀਂ ਹੈਸੀਅਤ ਦੇਖ ਲਓ, ਇਹਦੀ ਪ੍ਰਾਪਰਟੀ ਦੀ ਗਿਣਤੀਆਂ ਕਰ ਲਓ, ਇਹਦਾ ਤੁਸੀਂ ਬੋਲਚਾਲ ਦਾ ਢੰਗ ਦੇਖ ਲਓ, ਤੁਹਾਨੂੰ ਬਿਲਕੁਲ ਸਮਝ ਆਏਗਾ ਕਿ ਫ਼ਰਕ ਆ ਗਿਆ। ਹੁਣ ਆ ਜਾਓ ਪਰਿਵਾਰਿਕ ਇਹਦੀ ਉਪਲਬਧੀ। ਇਹਦੇ ਜੀਜੇ ਤੋਂ ਗੱਲ ਕਰਦੇ ਆ, ਉਹਨੂੰ ਚੈਂਪੀਅਨ ਸਿੰਘ ਦੇ ਨਾਂ ਤੋਂ ਜਾਣਿਆ ਜਾਂਦਾ। ਜਦੋਂ ਇਹ 12-14 ਸਾਲ ਪਹਿਲੇ ਆਪਣਾ ਉਹ ਪਾਣੀ ਦੀਆਂ ਮਸ਼ੀਨਾਂ ਵੇਚਦਾ ਸੀ ਤੇ ਇਹਦਾ ਜਿਹੜਾ ਜੀਜਾ ਹੈ ਉਹ ਚੈਂਪੀਅਨ ਦੇ ਉੱਤੇ ਚਲਾ ਰਿਹਾ ਸੀ। ਅੱਜ 12 ਸਾਲ ਤੋਂ ਧੀਆਂ ਦਾ ਪਿਓ ਹੋਏ ਤੇ ਬਿਨਾਂ ਕੰਮ ਕਰਕੇ ਕਿਵੇਂ ਪਰਿਵਾਰ ਚਲਾ ਸਕਦਾ? ਮੈਨੂੰ ਤਾਂ ਨਹੀਂ ਲੱਗਦਾ। ਇੱਕ ਸਿੰਪਲ ਜੇ ਦਿੱਲੀ 'ਚ ਘਰ ਨਾ ਹੈ ਤਾਂ ਵੀ ਉਹਦਾ ਲੱਖ ਰੁਪਏ ਮਹੀਨੇ ਦਾ ਖਰਚਾ ਹੈ ਤੇ ਤੁਸੀਂ ਕਿਵੇਂ ਚਲਾ ਰਹੇ ਹੋ? ਇਹਦਾ ਮਤਲਬ ਤੁਹਾਨੂੰ ਕੋਈ ਹਰਾਮ ਦੀ ਕਮਾਈ ਦੀ ਆਵਤ ਆ ਰਹੀ ਹੈ ਤਾਂ ਕਰ ਰਹੇ ਹੋ। ਉਹਦਾ ਨੁਕਸਾਨ ਕਿਹਨੂੰ ਹੈ? ਉਹਦਾ ਨੁਕਸਾਨ ਹੈ ਸਾਡੀ ਸਾਰੀ ਕੌਮ ਨੂੰ, ਜਿਹਦੇ ਮੁੱਦੇ ਚੱਕਨੇ ਸੀ ਨਹੀਂ ਚੱਕੇ ਇਹਨੇ ਤੇ ਜੁੱਤੀ ਚੱਕ ਬਣ ਕੇ ਰਹਿ ਗਿਆ। ਤੇ ਦੂਜੇ ਪੱਖੋਂ ਜਰਨੈਲ ਸਿੰਘ ਜਿਹੜਾ ਹੈਗਾ ਇਸ ਵਾਰ ਵੀ ਜਿਹੜਾ ਜਿੱਤਿਆ, ਮਿੰਟੂ ਵੀਰ ਜੀ ਨੇ ਸਹੀ ਗੱਲ ਕਹੀ ਹੈ, ਉਹ ਵੀ 10,000 ਤੋਂ ਜਿੱਤਣ ਦਾ ਰੀਜ਼ਨ ਹੈ ਕਿ ਬਸ ਕੁਝ ਲੋਕਾਂ ਨੇ ਇੱਕ ਪੱਖਾ ਕਰ ਲਿਆ ਕਿ ਆਪਾਂ ਸਰਦਾਰ ਜਿਤਾਣਾ ਹੈ। ਉਹਦੀਆਂ ਜਿੰਨੀਆਂ ਕੁਰੈਤਾਂ ਸੀ ਸਾਰਿਆਂ ਨੂੰ ਪਤਾ ਹੈ ਕਿ ਉਹਨੇ ਕਿੱਥੇ ਕਿੱਥੇ ਕੀ ਕੀਤਾ ਹੈ। ਤੇ ਮੈਨੂੰ ਤੁਸੀਂ ਇਹ 2 ਦਾ ਜਵਾਬ ਸੀ ਜਿਹੜਾ ਨਹੀਂ, ਅਗਲਾ ਕੁਐਸਚਨ ਕਰੋ ਤੇ ਮੈਂ ਆਪ ਜੀ ਨੂੰ ਬਾਖੂਬੀ ਜਵਾਬ ਦੇਵਾਂਗਾ। ਬੜੇ ਵੱਡੇ ਤੁਸੀਂ ਆਰੋਪ ਲਗਾਏ ਹੈਗੇ ਨੇ, ਜਿਸ ਤਰੀਕੇ ਦੇ ਨਾਲ ਤੁਸੀਂ ਜਰਨੈਲ ਸਿੰਘ ਦੀ ਜੀ ਗੱਲ ਕੀਤੀ, ਸਿੱਧ ਕਰੋਗੇ। ਬਿਲਕੁਲ ਆਪਾਂ ਵੀ ਆਪਣੇ ਚੈਨਲ ਦੇ ਰਾਹੀਂ ਕੋਸ਼ਿਸ਼ ਕਰਾਂਗੇ ਕਿ ਇਸ ਸਾਰੇ ਮਸਲੇ ਨੂੰ ਜਿਸ ਵੇਲੇ ਤੁਸੀਂ ਡਿਸਕਲੋਜ਼ ਕਰੋਗੇ, ਦੁਨੀਆ ਦੇ ਅੱਗੇ ਰੱਖੋਗੇ ਤਾਂ ਅਸੀਂ ਉਸ ਪ੍ਰੋਗਰਾਮ ਨੂੰ ਲਾਈਵ ਕਰਾਂਗੇ। ਮੇਰਾ ਆਖਿਰਲਾ ਸਵਾਲ, ਕਿਉਂਕਿ ਸਮੇਂ ਦੀ ਸਮਾਪਤੀ, ਅਸੀਂ ਹਰ ਚੀਜ਼ ਨੂੰ ਦੇਖਣਾ, ਇਕਬਾਲ ਸਿੰਘ ਹੋਰਾਂ ਨਾਲ ਵੀ ਅਸੀਂ ਗੱਲ ਕਰਨੀ ਹੈਗੀ ਹੈ, ਲੇਕਿਨ ਮੈਂ ਤੁਹਾਡੇ ਤੋਂ ਇੱਕ ਸਵਾਲ ਜਾਂਦੇ ਪੁੱਛਣਾ ਚਾਹੁੰਦਾ। ਦਿੱਲੀ ਦੇ ਅੰਦਰ ਸਿੱਖਾਂ ਨੂੰ ਧੋਖਾ ਦਿੱਤਾ ਆਮ ਆਦਮੀ ਪਾਰਟੀ ਨੇ, ਕੋਈ ਵਾਅਦਾ ਪੂਰਾ ਨਹੀਂ ਕੀਤਾ। ਖਾਸ ਕਰਕੇ 84 ਦੇ ਮਸਲੇ ਦੇ ਉੱਤੇ SIT ਦੀ ਗੱਲ ਕਰ ਲਈਏ, 84 ਦੇ ਕਤਲਾਂ ਪੀੜਿਤ ਕਲੋਨੀ ਦੀ ਗੱਲ ਕਰ ਲਈਏ, ਕੋਈ ਕੰਮ ਨਹੀਂ ਹੋਇਆ। ਮੈਂ ਤਿਲਕ ਵਿਹਾਰ ਦੇ ਨੌਜਵਾਨਾਂ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਅਸੀਂ ਤੇ ਗੇਟ ਵੀ ਗਏ ਸਨ ਗੁਰਦੁਆਰਾ ਸਾਹਿਬ ਦੀ ਗਲੀ ਦੇ ਅੰਦਰ, ਅੱਜ ਤੱਕ 3 ਸਾਲ ਹੋ ਗਏ ਲੈਟਰ ਉੱਥੇ ਹੀ ਹੈ, ਉਹ ਗੇਟ ਨਹੀਂ ਲੱਗ ਸਕੇ। ਦਾਅਵੇ ਬੜੇ ਵੱਡੇ ਕੀਤੇ ਜਾਂਦੇ ਨੇ। ਪੰਜਾਬ ਦੇ ਅੰਦਰ ਵੀ ਹੁਣ ਆਮ ਆਦਮੀ ਪਾਰਟੀ ਉਹ ਇਹ ਕਾਰਾ ਕਰ ਰਹੀ ਹੈ। ਸਿੱਖਾਂ ਦਾ ਲੀਡਰ ਅੱਜ ਕੌਣ ਹੈ? ਮੈਂ ਆਪਣੇ ਨਾਲ ਬੀਤੀ ਹੋਈ ਗੱਲ ਦੱਸਦਾ ਆਪ ਜੀ ਨੂੰ। ਸ਼ਾਇਦ ਇਸ ਬੱਚੇ ਦਾ ਕੋਈ 5 ਤਰੀਕ ਨੂੰ ਜਨਮ ਦਿਨ ਸੀ ਤੇ ਮੈਂ ਮਾਤਾ ਜੀ ਦੇ ਕਹਿਣ 'ਤੇ ਕਿ ਬੇਟਾ ਥੋੜ੍ਹਾ ਜਿਹਾ ਫੰਡ ਜਿਹੜਾ ਹੈ ਜਿਹੜੇ ਆਪਣੇ ਕ੍ਰਿਮੀਨੇਸ਼ਨ ਸੈਂਟਰ ਨੇ ਉਹਦੇ ਵੱਲ ਲਾ ਦੇ। ਤੇ ਮੈਂ ਇਕਬਾਲ ਜੀ ਦੇ ਨਾਲ ਤਿਲਕ ਨਗਰ ਵਾਲੇ ਜਿਹੜਾ ਤਿਲਕ ਵਿਹਾਰ ਦਾ ਸ਼ਮਸ਼ਾਨ ਘਾਟ ਹੈ ਉੱਥੇ ਜਾਂਦਾ। ਉੱਥੇ ਦੀ ਮੈਨੇਜਮੈਂਟ ਕਮੇਟੀ ਨਾਲ ਮਿਲਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹਦੇ 'ਚ ਜਿਹੜਾ ਕੰਮ ਹੈ ਉਹ ਅਗਰ MLA ਫੰਡ ਲਗਾਉਂਦਾ ਹੈ ਤੇ ਉਹ ਲਗਾ ਸਕਦਾ ਹੈ, ਕਾਉਂਸਲਰ ਇੰਨੇ ਫੰਡ ਨਹੀਂ ਲਾ ਸਕਦਾ। ਤੇ ਮੈਂ ਇਸ ਬੱਚੇ ਨੂੰ ਫ਼ੋਨ ਮਾਰਦਾ, ਇਹ ਬੱਚਾ ਮੇਰਾ ਫ਼ੋਨ ਨਹੀਂ ਚੱਕਦਾ। ਅੱਧੇ ਘੰਟੇ ਬਾਅਦ ਇਹਦਾ ਫ਼ੋਨ ਆਉਂਦਾ, ਹਾਂਜੀ ਤਿਰੰਗਾ ਭਾਜੀ
ਮੈਂ ਕਿਹਾ ਬੱਚੇ ਐਵੇਂ ਐਵੇਂ ਕਰਕੇ ਹੈਗਾ। ਕਹਿੰਦਾ ਭਾਜੀ ਮੈਨੇਜਮੈਂਟ ਕਮੇਟੀ ਕਾਬੂ 'ਚ ਨਹੀਂ ਆਂਦੀ, ਤੁਸੀਂ ਅਗਰ ਮੈਨੇਜਮੈਂਟ ਕਮੇਟੀ ਨਾਲ ਗੱਲ ਕਰ ਲਓ। ਮੈਂ ਅੱਧੇ ਘੰਟੇ ਦੇ ਅੰਦਰ ਅੰਦਰ ਉਧਰ ਦੇ ਸੈਕਟਰੀ ਨੂੰ, ਪ੍ਰਧਾਨ ਸਾਹਿਬ ਦੇ ਘਰ ਜਾ ਕੇ ਜਿਹੜੇ ਬਿਰਧ ਹੋ ਚੁੱਕੇ ਸਨ, ਪੂਰੀ ਕਰਕੇ ਵੀਡੀਓ ਬਣਾ ਕੇ 15 ਮਿੰਟ ਦੇ ਅੰਦਰ ਅੰਦਰ ਵੀਡੀਓ ਉਹਨੂੰ ਵੀ ਭੇਜੀ, ਫੇਸਬੁੱਕ ਤੇ ਵੀ ਪਾਤੀ ਕਿ ਮੈਂ ਆਪਣੇ ਵੱਲੋਂ ਇਕੱਠੇ ਕਰ ਲਏ। ਇਹਨੇ ਮੈਨੂੰ ਕਿਹਾ ਕਿ ਮੇਰਾ 5 ਤਰੀਕ ਨੂੰ ਐਤਵਾਰ ਨੂੰ ਜਨਮ ਦਿਨ ਹੈ, ਉਸ ਤੋਂ ਅਗਲੇ ਦਿਨ ਮੈਂ ਤੁਹਾਨੂੰ ਫੋਨ ਕਰ ਰਿਹਾ। ਉਸ ਤੋਂ ਬਾਅਦ ਮੈਂ ਪ੍ਰੂਫ ਦੇ ਨਾਲ ਕਹਿ ਸਕਦਾ ਮੈਂ ਕਿਤਨੇ ਇਸ ਬੱਚੇ ਨੂੰ ਫੋਨ ਮਾਰੇ, ਕਿੰਨੇ WhatsApp ਤੇ ਕੱਲ ਵੀ ਰਾਤ ਤੱਕ ਮੈਂ ਪੂਰੀ ਆਡੀਓ ਭੇਜੀਆਂ ਨੇ, ਕੀ ਕਰਨਾ ਹੈ ਉਹਦਾ ਕੋਈ ਵਾਪਸੀ 'ਚ ਜਵਾਬ ਨਹੀਂ ਆਇਆ। ਤੇ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਸਿੱਖਾਂ ਦਾ ਲੀਡਰ ਅਗਰ ਦਿੱਲੀ 'ਚ ਉਹਨੂੰ ਮੰਨਦੇ ਹੋ, ਇਹਦੇ ਨਾਲੇ ਤੋਂ ਮਿੱਟੀ ਦਾ ਬਾਵਾ ਹੋਣਾ। ਮੈਂ ਇੱਥੇ ਰੋਕਾਂਗਾ, ਅਸੀਂ ਨਹੀਂ ਮੰਨਦੇ। ਮੈਂ ਤਾਂ ਤੁਹਾਡੇ ਤੋਂ ਸਵਾਲ ਪੁੱਛਿਆ, ਤੁਸੀਂ ਸਾਰੇ ਪੰਥ ਦਰਦਾਂ ਦੀ ਕੈਟੇਗਰੀ ਜਾਂਦੇ ਹੈਗੇ ਹੋ। ਮੈਂ ਤਾਂ ਸਿੰਪਲ ਜੀ ਗੱਲ ਕਰ ਰਿਹਾ, ਅਗਰ ਅਸੀਂ ਬੀਜੇਪੀ ਦੀ ਗੱਲ ਕਰ ਰਹੇ ਹਾਂ, ਮੌਜੂਦਾ ਮੋਦੀ ਸਰਕਾਰ ਹੈ, ਸਿੱਖ ਉਹਨੂੰ ਕਿਤੇ ਨਾ ਕਿਤੇ ਲਾਈਕ ਕਰ ਵੀ ਰਹੇ ਨੇ, ਕਈ ਵੀ ਪਸੰਦ ਨਹੀਂ ਕਰਦੇ ਹੈਗੇ। ਅਗਰ ਪੰਥਕ ਧਿਰ ਦੀ ਗੱਲ ਕਰੀਏ, ਕਾਂਗਰਸ ਨੇ ਸਾਡੇ ਨਾਲ 84 ਕੀਤੀ, ਆਮ ਆਦਮੀ ਪਾਰਟੀ ਨੇ ਪਿੱਟੀ ਛੁਰਾ ਮਾਰਿਆ, ਸਿੱਖਾਂ ਦਾ ਲੀਡਰ ਕੌਣ ਰਹੇਗਾ? ਮੇਰਾ ਤਾਂ ਸਵਾਲ ਹੈ। ਮੇਰੀ ਜਿੰਨੀ ਪਰਸਨਲ ਸੂਝ ਹੈ ਇਹਨਾਂ ਤਿੰਨਾਂ ਨੂੰ ਛੱਡ ਕੇ, ਮੇਰੀ ਸੂਝ ਦੇ ਹਿਸਾਬ ਨਾਲ ਕੋਈ ਵੀ ਨਹੀਂ। ਬਿਲਕੁਲ ਮਿੰਟੂ ਵੀਰ ਜੀ, ਪ੍ਰੋਗਰਾਮ ਨੂੰ ਅਸੀਂ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਮੈਂ ਇਹੋ ਸਵਾਲ ਵਾਰੀ ਸਾਰਿਆਂ ਤੋਂ ਪੁੱਛਾਂਗਾ, ਅੱਜ ਸਿੱਖਾਂ ਦੇ ਹੱਕ ਦੀ ਗੱਲ ਕਰਨ ਵਾਲਾ, ਪੰਥਕ ਮੁੱਦੇ ਚੁੱਕਣ ਵਾਲਾ ਕੀ ਤੁਹਾਨੂੰ ਕੋਈ ਲੀਡਰ ਦਿਖਦਾ ਹੈਗਾ? ਜੇ ਸਿੱਖਾਂ ਦੀ ਗੱਲ ਕਰਨ ਵਾਲਾ ਲੀਡਰ ਕਿਸੇ ਵੀ ਪਾਰਟੀ 'ਚ ਹੋਵੇ ਤੇ ਅਸੀਂ ਜਰਨੈਲ ਨੂੰ ਕਹਿਣ ਵਾਸਤੇ ਇੱਥੇ ਧੋਣ ਦੀ ਸਾਨੂੰ ਕੀ ਲੋੜ ਪੈ ਗਈ ਸੀ? ਅਫਸੋਸ ਹੋ ਰਿਹਾ ਜਿਤਾਉਣ ਨੂੰ, ਅਫਸੋਸ ਹੋ ਰਿਹਾ ਉਹਨਾਂ ਨੂੰ ਜਿਤਾਉਣ। ਮੈਂ ਬਾਰ-ਬਾਰ ਕਹਿ ਰਿਹਾ 29 ਨੰਬਰ ਵਿਧਾਨ ਸਭਾ, ਉੱਥੇ ਦੇ ਪੰਥ ਦਰਦੀਆਂ ਨਾਲ ਮੈਨੂੰ ਗਿਲਾ ਹੈ ਕਿ ਤੁਸੀਂ ਇਹੋ ਜਿਹਾ ਕੀ ਦੇਖ ਲਿਆ ਸੀ 3 ਵਾਰਾਂ 'ਚ ਇਹਦੇ ਵਿੱਚ ਕਿ ਜਿਹੜਾ ਤੁਸੀਂ ਇਹਨੂੰ 51,000 ਦੇ ਨਾਅਰੇ ਲਾਉਣ ਲੱਗ ਪਏ। ਮੈਂ ਬੀਜੇਪੀ ਨੇ ਅਗਰ ਫੈਸਲਾ ਟਿਕਟ ਵੇਲੇ ਸਹੀ ਕੀਤਾ ਹੁੰਦਾ, ਮੈਂ ਕੈਨੇਡਾ ਜਾਣਾ ਸੀ, 21 ਤਰੀਕ ਦੀ ਮੇਰੀ ਟਿਕਟ ਸੀ, ਮੈਂ ਟਿਕਟ ਆਪਣੀ ਕੈਂਸਲ ਕਰਕੇ ਇਹਦਾ ਬਿਸਤਰਾ ਗੋਲ ਕਰਕੇ ਭੇਜਣਾ ਸੀ। ਪਰ ਲੇਕਿਨ ਬੀਜੇਪੀ ਨੇ ਉੱਥੇ ਫੈਸਲਾ, ਉਹ ਭਾਈ ਕਮਾਂਡ ਦਾ ਉਹਨਾਂ ਦਾ ਫੈਸਲਾ, ਮੈਂ ਤਾਂ ਟਿਕਟਾਂ ਵੰਡ ਨਹੀਂ ਰਿਹਾ ਸੀ। ਜੇ ਕਿਤੇ ਟਿਕਟ ਸਹੀ ਬੰਦੇ ਨੂੰ ਦਿੱਤੀ ਹੁੰਦੀ ਤੇ ਆਪਾਂ ਇਹਨੂੰ ਐਕਤੀ ਭੇਜਤਾ ਸੀ। ਬਿਲਕੁਲ। ਮਨਪ੍ਰੀਤ ਜੀ, ਤੁਹਾਡੇ ਤੋਂ ਸਵਾਲ, ਆਮ ਆਦਮੀ ਪਾਰਟੀ 'ਚ ਵੀ ਤੁਸੀਂ ਕਈ ਸਾਲ ਲਗਾਏ ਨੇ, ਕੀ ਸੋਚ ਸੀ ਉਸ ਵੇਲੇ ਔਰ ਅੱਜ ਕੀ ਸੋਚ? ਅੱਜ ਤੁਹਾਡਾ ਤਜਰਬਾ ਕੀ ਕਹਿੰਦਾ, ਕੀ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਦੀ ਗੱਲ ਕਰੀਏ, ਤੁਹਾਨੂੰ ਸਿੱਖਾਂ ਦਾ ਕੋਈ ਲੀਡਰ ਦਿਖ ਰਿਹਾ? ਦੇਖੋ ਜਸਵਿੰਦਰ ਜੀ, ਇੰਜ ਹੈ ਕਿ ਨਾ ਮੈਨੂੰ ਅੱਜ 13-14 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਨਾਲ। ਮਤਲਬ ਮੇਰਾ ਓਵਰਆਲ ਰਿਸ਼ਤਾ ਦੇਖਿਆ ਜਾਏ ਤਾਂ 12-13 ਸਾਲ, ਜਦ ਆਮ ਆਦਮੀ ਪਾਰਟੀ ਦੇ ਪੈਦਾ ਹੋਣ ਤੋਂ ਪਹਿਲੇ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ। ਤੇ ਰਾਜਨੀਤੀ ਇਸ ਤੋਂ ਪਹਿਲੇ ਅਸੀਂ ਕਦੀ ਕੀਤੀ ਨਹੀਂ ਸੀ। ਤੇ ਪੋਲਿਟਿਕਸ ਵਿੱਚ ਆ ਕੇ ਇੱਕ ਚੀਜ਼ ਸਮਝ ਆ ਗਈ ਕਿ ਜਿਹੜਾ ਲੀਡਰ ਹੈ ਨਾ, ਉਹ ਆਪਣੇ ਆਕਾਵਾਂ ਤੋਂ ਬਾਹਰ ਨਹੀਂ ਜਾ ਸਕਦਾ। ਜੇ ਉਸਦੇ ਮਾਸਟਰ ਨੂੰ ਇਹ ਚੀਜ਼ ਪਸੰਦ ਨਹੀਂ ਹੈ ਕਿ ਮਾਈਨੋਰਿਟੀ ਦੀ ਗੱਲ ਕੀਤੀ ਜਾਏ, ਤੇ ਉਹ ਕਦੀ ਨਹੀਂ ਕਰੇਗਾ। ਇਸ ਇਲੈਕਸ਼ਨ ਵਿੱਚ ਅਸੀਂ ਕੀ ਕੀਤਾ, ਅਸੀਂ ਬੜਾ ਕਲੀਅਰ ਮੈਸੇਜ ਜਿੱਥੇ ਦੇ ਸਕਦੇ ਸੀ ਅਸੀਂ ਇਹ ਦਿੱਤਾ ਕਿ ਜਿਸ ਪਾਰਟੀ ਨੇ ਸਿੱਖ ਕੈਂਡੀਡੇਟ ਖੜਾ ਕੀਤਾ ਉਹਨੂੰ ਸਪੋਰਟ ਕਰੋ। ਉਹ ਹਾਰ ਰਿਹਾ ਜਿੱਤ ਰਿਹਾ ਉਹ ਸੈਕੰਡਰੀ ਚੀਜ਼ ਹੈ। ਵੋਟ ਸਿੱਖ ਨੂੰ ਪਾਏ। ਇਹਦੇ ਨਾਲ ਇੱਕ ਬੜੀ ਕਲੈਰਿਟੀ ਸੀ ਕਿ ਤੁਸੀਂ, ਸਾਨੂੰ ਅੱਜ ਇਹ ਪਤਾ ਲੱਗ ਗਿਆ ਕਿ ਸਿੱਖ ਸ਼ਾਇਦ ਹਰ ਸੀਟ ਦੇ ਉੱਤੇ ਕੈਂਡੀਡੇਟ ਜਿਤਾ ਨਾ ਪਾਏ, ਬਟ ਹਰਾ ਜ਼ਰੂਰ ਸਕਦਾ ਹੈ। ਆਮ ਆਦਮੀ ਪਾਰਟੀ 2% ਵੋਟਾਂ ਤੋਂ ਹਾਰੀ ਹੈ, ਤੁਸੀਂ 7% ਦੀ ਪੋਪੂਲੇਸ਼ਨ ਵਾਲੇ ਲੋਕ ਹੈਗੇ ਹੋ। ਤੁਹਾਡਾ ਵੋਟ ਦੀ ਕੀਮਤ ਹੈਗੀ ਹੈ ਜੋ ਤੁਸੀਂ ਕਦੀ ਲਗਾਈ ਨਹੀਂ ਹੈ। ਇਸ ਵਾਰ ਸਾਡਾ ਕੈਂਪੇਨ ਬਾਬੇ ਨੇ ਕੀਤਾ, ਬਹੁਤ ਸਕਸੈਸਫੁਲ ਰਿਹਾ। ਮੇਰੇ ਸੀਟ ਤੋਂ ਮਨਜਿੰਦਰ ਸਿੰਘ ਸਿਰਸਾ ਖੜਾ ਸੀ, ਮੇਰੇ ਉੱਤੇ ਬੜਾ ਪ੍ਰੈਸ਼ਰ ਸੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਸਿਰਸੇ ਦਾ ਸਪੋਰਟ ਨਾ ਕਰਾਂ, ਬਟ ਅਸੀਂ ਸਿਰਸੇ ਨੂੰ ਸਪੋਰਟ ਕੀਤਾ। ਅਸੀਂ ਜੰਗਪੁਰਾ ਅਸੀਂ ਜਿੱਥੇ ਵੀ ਸੇ ਕੈਂਡੀਡੇਟ, ਈਵਨ ਹਰਬਾਨੀ ਕੌਰ ਜਨਕਪੁਰੀ ਖੜੀ ਸੀ, ਅਸੀਂ ਉਹਨੂੰ ਵੀ ਸਪੋਰਟ ਕੀਤਾ ਕਿ ਬਈ ਦਿਓ, ਸਿੱਖ ਵੋਟ ਜਾਣਾ ਚਾਹੀਦਾ। ਇਹਨਾਂ ਪਾਰਟੀਆਂ ਨੂੰ ਇਹ ਸਮਝ ਆਉਣ ਦੀ ਲੋੜ ਹੈ ਕਿ ਭਈਆ ਜੇ ਸਿੱਖ ਸਾਡੇ ਤੋਂ ਅਲੱਗ ਹੁੰਦਾ ਤਾਂ ਸਾਡਾ ਨੁਕਸਾਨ ਹੈ। ਅੱਜ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਤੋਂ 14 ਸਾਲ ਬਾਅਦ ਚਲੋ ਇੱਕ ਮੰਤਰੀ ਵੀ ਆਇਆ ਸਾਡੇ ਕੋਲ, ਇਹ ਅੱਜ ਸਾਡੀ ਜਿੱਤ ਹੈਗੀ ਹੈ। ਕੈਬਨਿਟ ਮਿਨਿਸਟਰੀ ਆਈ ਹੈ। ਦੂਜੀ ਤਰਫ ਜਰਨੈਲ ਸਿੰਘ ਆ ਗਿਆ। ਟੋਟਲ 5 MLA ਸਾਡੇ ਕੋਲ ਆ ਗਏ ਨੇ। ਹੁਣ ਇਹਨਾਂ ਦੇ ਕੰਪੀਟੀਸ਼ਨ ਦੇ ਵਿਚਕਾਰ ਚਾਂਸਸ ਹੈਗੇ ਨੇ ਕਿ ਸਿੱਖ ਇਸ਼ੂਜ਼ ਉੱਠਣ, ਕਿਉਂਕਿ ਜੇ ਮਨਜਿੰਦਰ ਸਿੰਘ ਸਿਰਸਾ ਕੋਈ ਸਿੱਖ ਇਸ਼ੂ ਨਹੀਂ ਚੁੱਕੇਗਾ ਤੇ ਜਰਨੈਲ ਸਿੰਘ ਚੁੱਕੇਗਾ ਉਹਦੀ ਭੰਡੀ ਫੋੜਨ ਲਈ, ਤੇ ਜੇ ਜਰਨੈਲ ਸਿੰਘ ਪੰਜਾਬ ਵਿੱਚ ਕੋਈ ਆਵਾਜ਼ ਨਹੀਂ ਚੁੱਕੇਗਾ ਤੇ ਮਨਜਿੰਦਰ ਸਿੰਘ ਸਿਰਸਾ ਉਹਦੀ ਭੰਡੀ ਫੋੜੇਗਾ। ਸਾਨੂੰ ਇਹ ਕੰਪੀਟੀਸ਼ਨ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਸੀ। ਬਿਲਕੁਲ ਕੰਪੀਟੀਸ਼ਨ ਕ੍ਰੀਏਟ ਕਰਨਾ ਜ਼ਰੂਰੀ ਹੈ, ਲੇਕਿਨ ਮੈਂ ਕਹਾਂ ਕਿ ਅਸੀਂ ਵੋਟਾਂ ਦਾ ਇਸਤੇਮਾਲ ਤੇ ਕਰ ਲੈਂਦੇ ਹਾਂ, ਲੇਕਿਨ ਕੀ ਉਹ ਵੋਟਾਂ ਨੂੰ ਅਸੀਂ ਆਪਣੇ ਪੰਥਕ ਕਾਰਜ ਲਈ ਇਸਤੇਮਾਲ ਕਰ ਪਾਉਂਦੇ ਹਾਂ, ਇਹ ਤਾਂ ਆਉਣ ਵਾਲਾ ਵਕਤ ਦੱਸੇਗਾ। ਇਕਬਾਲ ਸਿੰਘ ਜੀ, ਜਾਂਦੇ
ਕਿਸਾਨ ਮੋਰਚੇ ਦਾ ਹਾਲ ਅਸੀਂ ਕੱਲ ਦੇਖ ਲਿਆ, ਪੂਰੀ ਦੁਨੀਆ ਨੇ ਦੇਖ ਲਿਆ। ਬੰਦੀ ਸਿੰਘ ਰਿਹਾਈ ਮੋਰਚਾ, ਇਨਸਾਫ ਮੋਰਚਾ ਜੋ ਚੰਡੀਗੜ੍ਹ ਦੇ ਬੂਥ ਤੇ ਲੱਗਾ ਹੈਗਾ, ਕੀ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਆਉਣ ਵਾਲੇ 2 ਦਿਨ 4 ਦਿਨ 5 ਦਿਨ 10 ਦਿਨ ਇੰਜੇ ਧੋਖਾ ਦੇ ਕੇ ਉੱਥੇ ਵੀ ਇੰਜੇ ਡਾਂਗਾ ਵਰਤਾ ਕੇ ਪੂਰਾ ਮੋਰਚਾ ਚੁੱਕ ਸਕਦੀ ਹੈ? ਬੰਦੀ ਸਿੰਘਾਂ ਦਾ ਮਸਲਾ ਖਤਮ ਕਰ ਸਕਦੀ ਹੈ ਪੰਜਾਬ ਦੀ ਸਰਕਾਰ? ਮੈਂ ਜਸਵਿੰਦਰ ਜੀ ਪਹਿਲਾਂ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਸਾਨੂੰ ਰਿਪੋਰਟ ਆ ਰਹੀ ਹੈ ਕਿ ਇਸ ਤਰ੍ਹਾਂ ਦਾ ਕਾਰਾ ਕਰ ਸਕਦੀ ਹੈ, ਪਰ ਇੱਥੇ ਇੱਕ ਪਲੱਸ ਪੁਆਇੰਟ ਸਾਡਾ ਹੋਰ ਹੈ ਕਿ ਸਾਨੂੰ ਹਰਿਆਣਾ ਜਿਹੜਾ ਪੰਜਾਬ ਹਾਈ ਕੋਰਟ ਹੈ ਉਹਨੇ ਸਾਨੂੰ ਸਟੇ ਦਾ ਆਰਡਰ ਦਿੱਤਾ ਹੈ। ਇਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਪੂਰਾ ਜ਼ੋਰ ਲਾਇਆ ਸੀ ਸਾਡੇ ਅਗੇਂਸਟ ਉੱਥੇ ਜਾ ਕਰਕੇ ਆਪਣਾ ਭੇਜ ਕੇ ਕਿ ਇਹ ਮੋਰਚਾ ਇੱਥੋਂ ਚੁੱਕ ਦੇਣਾ ਚਾਹੀਦਾ ਹੈ, ਪਰ ਸਾਨੂੰ ਕੋਰਟ ਨੇ ਇਹ ਗੱਲ ਕਹੀ ਸੀ ਕਿ ਵੀ ਇੱਕ ਰਾਹ ਖਾਲੀ ਕਰ ਦਿਓ ਤੇ ਦੂਸਰੇ ਰਾਹ 'ਤੇ ਤੁਸੀਂ ਬੈਠੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ। ਸੋ ਅਸੀਂ ਇੱਕ ਰਾਹ ਖਾਲੀ ਕਰ ਦਿੱਤਾ ਸੀਗਾ ਤੇ ਦੂਸਰੇ ਰਾਹ ਦੇ ਉੱਤੇ ਅਸੀਂ ਬੈਠੇ ਹੋਏ ਹਾਂ। ਉਹਦਾ ਸਾਨੂੰ ਸਟੇ ਹਰਿਆਣਾ ਮਾਨਯੋਗ ਹਰਿਆਣਾ ਪੰਜਾਬ ਹਾਈ ਕੋਰਟ ਨੇ ਦਿੱਤਾ ਹੈ। ਬਾਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਗੱਲਾਂ 'ਤੇ ਕੋਈ ਵਿਸ਼ਵਾਸ ਨਹੀਂ ਹੈ। ਮੈਂ ਪਹਿਲਾਂ ਵੀ ਕਹਿ ਬੈਠਾ ਤੇ ਹੁਣ ਫਿਰ ਦੁਬਾਰਾ ਇਹ ਗੱਲ ਕਹਿ ਰਿਹਾ ਵਾਂ ਕਿ ਅਗਰ ਇਸ ਬੁੱਚੜ ਨੇ ਇਹ ਕਾਰਾ ਕੀਤਾ ਤੇ ਇਹਦੀ ਤੁਲਨਾ ਕਾਂਗਰਸ ਦੇ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕੀਤੀ ਜਾਏਗੀ। ਇਸ ਦਾ ਖਮਿਆਜਾ ਇਹਨੂੰ ਭੁਗਤਣਾ ਪਏਗਾ। ਇਹ ਆਮ ਪਾਰਟੀ ਦੀ ਤਾਬੂਤ ਦੇ ਆਖਰੀ ਕਿਲ ਹੋਵੇਗੀ ਔਰ ਪੰਥ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਪੰਥ ਇਸ ਦਾ ਮੂੰਹ ਤੋੜ ਜਵਾਬ ਵੀ ਦੇਗਾ। ਬਿਲਕੁਲ ਸੰਗਤ ਜੀ, ਅਸੀਂ ਹੁਣ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਸਾਡੀ ਕੋਸ਼ਿਸ਼ ਹੀ ਕਿ ਦਿੱਲੀ ਦੇ ਜਿਹੜੇ ਨੌਜਵਾਨ ਸਾਡੇ ਔਰ ਬਜ਼ੁਰਗ ਜਿਹੜੇ ਸਾਡੇ ਸਾਂਝੇ ਤੌਰ ਦੇ ਉੱਤੇ ਸਾਡੇ ਨਾਲ ਜੁੜੇ ਨੇ, ਪੰਥ ਦਰਦੀ ਸਾਡੇ ਵੀਰ ਹੈਗੇ ਨੇ, ਅਸੀਂ ਉਹਨਾਂ ਦੀ ਜਿਹੜੀ ਦਿੱਲੀ ਦੀ ਸੋਚ ਹੈ ਪੂਰੀ ਦੁਨੀਆ ਤੱਕ ਸਾਂਝ ਪਾ ਸਕੀਏ। ਕਿਉਂਕਿ ਕਿੱਥੇ ਨਾ ਕਿਤੇ ਦਿੱਲੀ ਔਰ ਪੰਜਾਬ ਦੋਨੋਂ ਪਾਸੇ ਆਮ ਆਦਮੀ ਪਾਰਟੀ ਨੇ ਸਿੱਖਾਂ ਦੇ ਵੋਟ ਲੈ ਕੇ ਸਿੱਖਾਂ ਦੇ ਮਸਲਿਆਂ ਦੇ ਉੱਤੇ ਪਿੱਟੀ ਛੁਰਾ ਹੀ ਮਾਰਿਆ ਹੈਗਾ। ਅਗਰ ਅਸੀਂ ਕਿਸਾਨ ਮੋਰਚੇ ਦੀ ਗੱਲ ਕਰ ਲਈਏ ਤਾਂ ਹੁਣ ਬੰਦੀ ਸਿੰਘ ਰਿਹਾਈ ਮੋਰਚੇ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਇਨਸਾਫ ਮੋਰਚੇ ਦੀ ਗੱਲ ਕਰ ਰਹੇ ਹਾਂ, ਉਹਦੇ ਉੱਤੇ ਕਿਤੇ ਨਾ ਕਿਤੇ ਖਤਰਾ ਪੈ ਚੁੱਕਾ ਹੈਗਾ। ਸਿੱਖਾਂ ਨੂੰ ਸੋਚਣਾ ਪਏਗਾ ਕਿ ਅਸੀਂ ਜਿਨ੍ਹਾਂ ਨੂੰ ਵੋਟ ਦੇ ਕੇ ਜਿਤਾਉਂਦੇ ਹਾਂ ਕਿ ਉਹ ਸਾਡੇ ਹੱਕਾਂ ਦੇ ਲਈ ਖੜੇ ਹੁੰਦੇ ਨੇ ਕਿ ਨਹੀਂ ਹੁੰਦੇ। ਆਉਣ ਵਾਲੇ ਸਮੇਂ 'ਚ ਇਹ ਜੋ ਹੋਰ ਪੰਥਕ ਮਸਲੇ ਲੈ ਕੇ ਆਪਣੇ TV 84 ਦੇ ਪਲੇਟਫਾਰਮ ਦੇ ਉੱਤੇ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਆ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।